ਪੰਜਾਬੀ ਪ੍ਰਚਾਰ ਨਾਲ ਜੁੜੇ ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ ਔਰ ਇਹ ਨਵੀਂ ਵੀਡੀਓ ਵੀ ਹੈ ਵੰਡ ਦੇ ਹਵਾਲੇ ਦੇ ਨਾਲ। ਕੁਝ ਬਜ਼ੁਰਗਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਤੋਂ ਅਸੀਂ ਸੁਣਾਂਗੇ ਕਿ ਵੰਡ ਤੋਂ ਪਹਿਲੇ ਦਾ ਪੰਜਾਬ ਕੀ ਹੈ, ਉਹ ਕਿੱਥੋਂ ਆਏ, ਉਸ ਤੋਂ ਬਾਅਦ ਜਿੱਥੇ ਆਏ ਉੱਥੇ ਰਹਿੰਦੇ ਹੋਇਆ ਕਿਆ ਉਹ ਪੰਜਾਬ ਉਸੇ ਤਰ੍ਹਾਂ ਦਾ ਸੀ। ਉਹ ਭਾਈਚਾਰਾ, ਉਹ ਪਿਆਰ, ਉਹ ਮੁਹੱਬਤ, ਉਹ ਸਾਂਝ ਜਿਹੜੀ ਇਨਸਾਨਾਂ ਦੇ ਦਰਮਿਆਨ ਹੈ, ਉਹ ਪਹਿਲੇ ਜ਼ਿਆਦਾ ਹੈ ਜਾਂ ਬਾਅਦ ਦੇ ਵਿੱਚ ਹੈ। ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ, ਲੇਕਿਨ ਅਸੀਂ ਬੜੇ ਹੀ ਗੈਰ ਰਸਮੀ ਅੰਦਾਜ਼ ਨਾਲ ਕਰਾਂਗੇ। ਜਿਸ ਤਰੀਕੇ ਦੇ ਨਾਲ ਇੱਕ ਬੈਠਕ 'ਚ ਬੰਦਾ ਬੈਠਾ ਹੁੰਦਾ ਹੈ, ਇਹਨੂੰ ਕੋਈ ਟੀਵੀ ਪ੍ਰੋਗਰਾਮ ਹਰਗਜ਼ ਨਾ ਸਮਝਿਆ ਜਾਵੇ। ਇਹ ਉਹ ਗੱਲਬਾਤ ਹੈ ਜਿਹੜੀ ਇੱਕ ਦੂਸਰੇ ਦੇ ਨਾਲ ਕੁਝ ਚੀਜ਼ਾਂ ਸ਼ੇਅਰ ਹੁੰਦੀਆਂ। ਇਸ ਟਾਈਮ ਮੈਂ ਬੈਠਾ ਹਾਂ ਬਸਤੀ ਮੁਨਸ਼ੀ ਉਤਾੜ, ਤਹਿਸੀਲ ਮੰਚਨਾਬਾਦ, ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ। ਮੁਨਸ਼ੀ ਉਤਾੜ ਦੇ ਨਾਲ ਜੁੜੀ ਇੱਕ ਹਿੰਦੂ ਖਾਨਦਾਨ ਦੀ ਕਹਾਣੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਲੇਕਿਨ ਪਹਿਲੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਟਾਈਮ ਮੇਰੇ ਕਲਾਸ ਫੈਲੋ, ਬਹੁਤ ਜ਼ਿੰਦਗੀ ਦਾ ਅਰਸਾ ਅਸੀਂ ਇਕੱਠੇ ਗੁਜ਼ਾਰਾ ਔਰ ਬਚਪਨ ਦੇ ਜਿਹੜੇ ਕਲਾਸ ਫੈਲੋ ਹਨ ਉਹਨਾਂ ਦੇ ਵਿੱਚ ਸ਼ਾਮਿਲ ਹਨ ਸ਼ਫੀਕ ਜੋਈਆ ਸਾਹਿਬ। ਉਮਰ ਦਾ ਇੱਕ ਲੰਬਾ ਅਰਸਾ ਅਸੀਂ ਇਕੱਠੇ ਗੁਜ਼ਾਰਾ ਔਰ ਅਦਬੀ ਹਵਾਲੇ ਦੇ ਨਾਲ ਵੀ ਅਸੀਂ ਬਹੁਤ ਸਾਰਾ ਇਕੱਠੇ ਲਿਖਦੇ ਰਹੇ ਇੱਕ ਹੀ ਮੈਗਜ਼ੀਨ ਵਾਸਤੇ। ਜਿਤਨੇ ਵੀ ਬਜ਼ੁਰਗ ਇੱਥੇ ਬੈਠੇ ਹਨ ਇਹ ਸ਼ਫੀਕ ਜੋਈਆ ਦੇ ਚੱਚਾ ਹਨ, ਸਾਡੇ ਨਾਲ ਤਿੰਨੋਂ ਜਿਤਨੇ ਬੈਠੇ ਹਨ। ਸੋ ਮੇਰੀ ਖੁਸ਼ਕਿਸਮਤੀ ਕਿ ਵੱਡਿਆਂ ਦੇ ਨਾਲ ਬੈਠਣ ਦਾ ਮੈਨੂੰ ਮੌਕਾ ਮਿਲਾ ਔਰ ਮੈਂ ਇਹ ਕੋਸ਼ਿਸ਼ 'ਚ ਰਹਿੰਦਾ ਹੁੰਦਾ ਕਿ ਵੱਡਿਆਂ ਦੇ ਨਾਲ ਬੈਠਿਆ ਜਾਵੇ, ਉਹਨਾਂ ਤੋਂ ਕੁਝ ਜਾਣਿਆ ਜਾਵੇ, ਕੁਝ ਉਹਨਾਂ ਤੋਂ ਪੁੱਛਿਆ ਜਾਵੇ। ਸ਼ਫੀਕ ਸਾਹਿਬ, ਬਜ਼ੁਰਗਾਂ ਦਾ ਤਾਰਫ ਜੇ ਸਾਡੇ ਸੁਣਨ ਵਾਲਿਆਂ ਸਾਰਿਆਂ ਦਾ ਕਰਾ ਜੀ। ਚਾਚਾ ਗੁਲਾਮ ਸਾਹਿਬ ਉਰਫ ਗੁੰਮਾ, ਤੇ ਅਗਲੇ ਚਾਚਾ ਮੁਹੰਮਦ ਹਾਫਿਜ਼ ਸਾਹਿਬ, ਹਾਫਿਜ਼ ਮੁਹੰਮਦ ਸਾਦਿਕ ਸਾਹਿਬ ਤੇ ਹਾਜੀ ਮੁਹੰਮਦ ਸਦੀਕ ਸਾਹਿਬ। ਇਹ ਤਿੰਨ ਚਾਚੇ ਨੇ ਮੇਰੇ। ਮਤਲਬ ਇਹਨਾਂ ਦਾ ਕਾਫੀ ਉਮਰ ਦਾ ਮਤਲਬ ਇਹਨਾਂ ਨੇ ਤਜਰਬਾ ਰੱਖਿਆ ਹੋਇਆ ਅਤੇ ਸਾਡੇ ਵਾਸਤੇ ਸਰਮਾਇਆ ਹੈ। ਅਤੇ ਬਾਕੀ ਗੱਲਾਂ ਜਿਹੜੀਆਂ ਇਹਨਾਂ ਦੀ ਕੋਈ ਯਾਦਦਾਸ਼ਤ ਹੈ ਉਹ ਸ਼ੇਅਰ ਕਰਦੇ ਨੇ। ਫਿਰ ਬਾਕੀ ਕੋਈ ਸ਼ਫੀਕ ਸਾਹਿਬ, ਪਹਿਲੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਤੁਹਾਡੇ ਵੱਡੇ, ਜਿਸ ਤਰ੍ਹਾਂ ਪਹਿਲੇ ਮੈਨੂੰ ਪਤਾ ਚੱਲਿਆ ਕਿ 5 ਭਾਈ ਹਨ ਜਿਨ੍ਹਾਂ ਦੇ ਵਿੱਚੋਂ 2 ਰੱਬ ਨੂੰ ਪਿਆਰੇ ਹੋ ਗਏ, 3 ਹਯਾਤ ਹਨ। ਇਹ ਸਾਰੇ ਮਾਈਗ੍ਰੇਟ ਕਰਕੇ ਆਏ ਫਿਰੋਜ਼ਪੁਰ ਡਿਸਟ੍ਰਿਕਟ ਤੋਂ। ਫਿਰੋਜ਼ਪੁਰ ਡਿਸਟ੍ਰਿਕਟ ਤੋਂ ਅੱਗੇ ਕਿੱਥੋਂ ਆਏ ਉਹ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਤੁਹਾਡੇ ਵੱਡੇ ਜੀ। ਇਹ ਬੇਸਿਕ ਹਿਸਟਰੀ ਮੈਂ ਜਿਹੜਾ ਮੈਨੂੰ ਨੌਲੇਜ ਹੈ ਨਾ ਜੀ, ਸਾਡੇ ਜੋਈਆ ਫੈਮਿਲੀ ਵਾਸਤੇ ਜਾਂ ਜੋ ਖਪਰੇਰਾ ਜੋਈਆ ਸੀ, ਸਾਡੀ ਕਾਸਟ ਹੈ ਖਪਰੇਰਾ। ਅਸਲ ਇਹ ਸਾਡਾ ਨਕਾਸ ਹੈ ਇੱਥੋਂ ਪਾਕਿਸਤਾਨ ਦੇ ਵਿੱਚ ਜਿਹੜਾ ਸਾਡਾ ਹੈਡ ਲੁੱਡਨ ਹੈਡ ਤੋਂ ਇੱਥੋਂ ਕੋਈ ਮਤਲਬ ਕਿ ਕੋਈ ਐਸਾ ਮਾਮਲਾ ਬਣਾ, ਕੋਈ ਐਸਾ ਕੋਈ ਸ਼ਾਇਦ ਕੋਈ ਜੁਰਮ ਹੋ ਗਿਆ ਜਾਂ ਜੋ ਵੀ ਕੋਈ ਲੜਾਈ ਝਗੜਾ ਹੋਇਆ, ਉੱਥੇ ਫਿਰ ਸਾਡਾ ਕੋਈ ਜਿਹੜਾ ਦਾਦਾ ਪੜਦਾਦਾ ਚੱਕਰਦਾਦਾ ਉਸ ਟਾਈਮ ਦੇ ਵਿੱਚ ਹੋ ਗਿਆ ਟੁਰਦਾ ਜਾਂ ਮਤਲਬ ਜਿਸ ਤਰੀਕੇ ਨਾਲ ਉਹਦਾ ਉੱਥੇ ਪਹੁੰਚਿਆ ਜੀ। ਉਹ ਕੋਈ ਇਲਾਕਾ ਗਿੱਦੜਾਂ ਵਾਲੀ ਉਸ ਟਾਈਮ ਮਸ਼ਹੂਰ ਆ ਇੰਡੀਆ ਦੇ ਸਾਈਡ 'ਤੇ, ਜਿੱਥੋਂ ਅਸੀਂ ਮਤਲਬ ਮਾਈਗ੍ਰੇਟ ਹੋ ਕੇ ਸਾਡੇ ਦਾਦੇ ਬਾਬੇ ਆਏ। ਉਹ ਇੰਡੀਆ ਜਿਹੜਾ ਉਸ ਟਾਈਮ ਗਿੱਦੜਾਂ ਵਾਲੀ ਇਲਾਕਾ ਹੈ ਨਾ ਜੀ, ਉਹ ਇੱਕ ਝੁੰਡ ਆ ਜਾੜੀਆਂ ਦਾ, ਵਣਾਂ ਦਾ ਜਾਂ ਕੋਈ ਕਿਕਰਾਂ ਵਗੈਰਾ ਦਾ, ਬੇਰੀਆਂ ਦਾ। ਅਤੇ ਉਹ ਝੁੰਡ ਦੇ ਵਿੱਚ ਉਹਨੇ ਆਦਾ ਕੋਈ ਪਨਾਹ ਲਈ ਹੈ, ਜਿਵੇਂ ਕੁਛ ਅਰਸੇ ਵਾਸਤੇ ਉਹ ਉੱਥੇ ਗੁਜ਼ਾਰਾ ਉਹਨੇ ਟਾਈਮ। ਫਿਰ ਉਹ ਕੋਈ ਐਸਾ ਮਾਮਲਾ ਬਣਾ, ਕੋਈ ਕਮਿਸ਼ਨਰ ਲੈਵਲ ਦਾ ਕੋਈ ਅੰਗਰੇਜ਼ ਆਦਮੀ ਉੱਥੋਂ ਗੁਜ਼ਰ ਰਿਹਾ ਸੀ ਪੈਦਲ ਜਾਂ ਕਿਸੇ ਕਾਫਲੇ ਦੇ ਜ਼ਰੀਏ, ਉਹਦੇ 'ਤੇ ਅਟੈਕ ਕੀਤਾ ਸ਼ੇਰ ਨੇ। ਅਤੇ ਉਹ ਇੱਕ ਕਹਾਣੀ ਮੈਂ ਤੁਹਾਨੂੰ ਇਸ ਵਾਸਤੇ ਸੁਣਾ ਰਹੀ ਹਾਂ ਵੀ ਜਿਹੜਾ ਸਾਡਾ ਪਿਛਲੀ ਹਿਸਟਰੀ, ਉਹ ਜਨਾਬ ਜਦੋਂ ਉਹਦਾ ਸ਼ੇਰ ਹਮਲਾਵਰ ਹੋਇਆ, ਉਹਨੇ ਜ਼ਾਹਿਰ ਕੋਈ ਮਤਲਬ ਕੋਈ ਆਵਾਜ਼ ਕੱਢੀ ਜਾਂ ਮਤਲਬ ਮਦਦ ਤਲਬ ਕੀਤੀ। ਅਤੇ ਇਹ ਫਿਰ ਜਿਹੜਾ ਸਾਡਾ ਦਾਦਾ ਹਾਂ ਉਸ ਟਾਈਮ ਦੇ ਵਿੱਚ, ਉਹਨੇ ਮਤਲਬ ਉਹਨੂੰ ਸ਼ੇਰ ਨਾ ਸਿਰਫ ਬਚਾਇਆ ਬਲਕਿ ਉਹ ਸ਼ੇਰ ਨੂੰ ਉਹਨੇ ਪਕੜ ਕੇ, ਅਤੇ ਉਹ ਕਹਿੰਦੇ ਨੇ ਵੀ ਉਹਨਾਂ ਦੋਵੇਂ ਚਪਾੜੀਆਂ ਫੜ ਕੇ ਉਹਨੇ ਖਿੱਚ ਦਿੱਤਾ ਔਰ ਸ਼ੇਰ ਦਾ ਉੱਥੇ ਖਾਤਮਾ ਹੋ ਗਿਆ। ਉਸ ਦੇ ਇਨਾਮ ਦੇ ਵਿੱਚ ਉਹ ਇਤਨਾ ਖੁਸ਼ ਹੋਇਆ ਵੀ ਨਾ ਸਿਰਫ ਮੇਰੀ ਜਾਨ ਬਚੀ, ਵੀ ਇਹਨੇ ਇਤਨੀ ਜਾਨ ਨਾਲ, ਇਤਨੀ ਤਾਕਤ ਨਾਲ ਸ਼ੇਰ ਨੂੰ ਖਤਮ ਕਰ ਦਿੱਤਾ। ਉਸ ਅੰਗਰੇਜ਼ ਨੇ ਉਹਨੂੰ ਆਖਿਆ ਜੀ ਤੁਸੀਂ ਮੇਰੇ ਕੋਲ ਆਵੇ ਜੇ ਫਲਾਣੀ ਜਗ੍ਹਾ 'ਤੇ, ਅਤੇ ਤੁਹਾਨੂੰ ਮੈਂ ਮਤਲਬ ਕੋਈ ਇਨਾਮ ਕਰਾਮ ਦਿਆਂਗਾ। ਜ਼ਾਹਿਰ ਹੈ ਉਸ ਟਾਈਮ ਦੇ ਵਿੱਚ ਬੜੀ ਖਸਤਾ ਹਾਲੀ ਦਾ ਸ਼ਿਕਾਰ ਉਹ ਲੋਕ, ਮਤਲਬ ਇੱਕ ਤੱਕ ਪਿੱਛੋਂ ਪਤਾ ਨਹੀਂ ਕਿੱਥੋਂ ਆਇਆ। ਫਿਰ ਉਹ ਉਸ ਝੁੰਡ ਦੇ ਵਿੱਚ ਨਾ ਕੋਈ ਉੱਥੇ ਮਕਾਨ, ਨਾ ਕੋਈ ਆਸਰਾ,
ਫਿਰ ਦੂਸਰੇ ਤੀਸਰੇ ਦਿਨ ਉੱਥੇ ਜਦੋਂ ਪਹੁੰਚਦਾ ਉਹ ਫਿਰ ਉਹਨੇ ਇੱਕ ਕੋਈ ਉਸ ਅੰਗਰੇਜ਼ ਨੇ ਉਸ ਸਾਡੇ ਦਾਦੇ ਨੂੰ ਉਹ ਇੱਕ ਕਾਫੀ ਸਾਰਾ ਇਲਾਕਾ ਰਕਬਾ ਜਿਹੜਾ ਗਿੱਦੜਾਂ ਵਾਲੀ ਦਾ ਉਹਨੂੰ ਮਤਲਬ ਉਹਨਾਂ ਆਖਿਆ ਵੀ ਇਹ ਜਗ੍ਹਾ ਤੇਰੀ ਹੈ, ਉੱਥੇ ਜਾ ਕੇ ਤੂੰ ਆਪਦਾ ਕਬਜ਼ਾ ਜਮਾ, ਉੱਥੇ ਆਪਦੀ ਰੋਜ਼ੀ ਕਮਾ ਤੇ ਆਪਦਾ ਜਿਹੜਾ ਬਹਿਣ ਉੱਠ। ਉਹ ਜਦੋਂ ਗਿੱਦੜਾਂ ਵਾਲੀ ਦੇ ਵਿੱਚ ਉਹ ਜਿਹੜਾ ਕੋਈ ਅਕਸਰ ਜਿਹੜਾ ਹਾ ਨਾ ਇਲਾਕਾ ਜ਼ਿਆਦਾਤਰ ਉਹਨਾਂ ਨੂੰ ਮਿਲਾ ਉਸ ਅੰਗਰੇਜ਼ ਦੇ ਥਰੂ, ਉਹਨੇ ਫਿਰ ਆਪਦੇ ਪਿਛਲਿਆਂ ਨੂੰ ਜਿਹੜੇ ਲੁੱਟਣ ਸਾਈਡ ਦੇ ਬਕਾਇਆ ਲੋਕ ਬੈਠੇ ਆ ਉਹਨਾਂ ਨੂੰ ਵੀ ਸੱਦ ਲਿਆ ਵੀ ਯਾਰ ਆ ਜਾਓ ਤੁਸੀਂ, ਤੇ ਇੱਥੇ ਭੁੱਖੇ ਮਰਦੇ ਬੈਠੇ ਨੇ, ਆਪਾਂ ਨੂੰ ਇੱਥੇ ਜ਼ਮੀਨ ਮਿਲ ਗਈ ਹੈ ਤੇ ਆਪਾਂ ਇੱਥੇ ਆਦਾ ਕੋਈ। ਇਹ ਫਿਰ ਉਹਨਾਂ ਨੇ ਜਦੋਂ ਆਦੀ ਆਬਾਦਕਾਰੀ ਜਾਂ ਉਹ ਜ਼ਮੀਨ ਦੀ ਕਾਸ਼ਤਕਾਰੀ ਜਦ ਸ਼ੁਰੂ ਕੀਤੀ, ਬੈਲਾਂ ਦੇ ਜੋੜੇ ਬਣਾਏ, ਗੱਡੇ ਬਣਾਏ ਆਦਾ ਮਤਲਬ, ਫਿਰ ਉਹਨਾਂ ਨੂੰ ਅੱਲਾਹ ਤਾਲਾ ਨੇ ਮਤਲਬ ਇਤਨੀ ਫਸਲਾਂ ਖੁਸ਼ਹਾਲ ਹੋ ਗਏ, ਫਸਲਾਂ ਜਿੰਨੇ ਸੋਹਣੀ ਗੱਡਿਆਂ ਦੇ ਗੱਡੇ ਪਕੜ ਕੇ ਤੇ ਉੱਥੇ ਅਬੋਹਰ ਮੰਡੀ ਉੱਥੇ ਨਜ਼ਦੀਕ ਇਹਨਾਂ ਨੂੰ ਪੈਂਦੀ ਹੈ ਤੇ ਉਹ ਉੱਥੇ ਮੰਡੀ 'ਤੇ ਲੈ ਜਾਣੇ ਭਰ ਕੇ। ਫਿਰ ਉਹ ਜਿਹੜਾ ਜਿੰਨੇ ਸਿਲਾਏ ਉਸ ਟਾਈਮ ਦੇ ਵਿੱਚ ਉਹ ਹੁੰਦੇ ਆ ਦੂਸਰੇ ਤੁਹਾਡੇ ਸਾਡੇ ਰੁਪਏ ਨਹੀਂ ਹੁੰਦੇ ਆ, ਉਹ ਹੁੰਦੇ ਆ ਦੂਸਰੇ ਚਾਂਦੀ ਦੇ ਸਿੱਕੇ। ਉਹ ਫਿਰ ਕੱਪੜਿਆਂ ਨਾਲ ਪੰਡਾਂ ਬਣ ਕੇ ਸਿੱਕਿਆਂ ਦੀ ਲੈ ਵਾਸਤੇ ਹੈ ਤੇ ਆਉਂਦੇ ਆ, ਉਹ ਸੰਭਾਲਣੇ ਪੈਂਦੇ ਆ ਸਿੱਕੇ ਉਹਨਾਂ ਨੂੰ ਜਿਹੜਾ ਹੈ। ਅੱਛਾ ਸ਼ਫੀਕ ਸਾਹਿਬ, ਇਹ ਵੀ ਨਾਲ ਦੱਸਦੇ ਜਾਓ ਵੀ ਉਹ ਜਿਹੜਾ ਗਿੱਦੜਾਂ ਵਾਲੀ ਹੈ ਉਹਦੀ ਲੋਕੇਸ਼ਨ ਕਿਸ ਤਰ੍ਹਾਂ ਦੱਸੀ ਜਾਂਦੀ ਹੈ ਵੀ ਉਹ ਹੈ ਅਬੋਹਰ ਦੇ ਨਾਲ ਜੀ, और तहसील वो है फाजिलका तहसील है जी, और ज़िला होता है वो फिरोजपुर है। ये है जी लोकेशन। मैं शफीक साहब ये भी दसांगा, ये भी तुहाडे तो पुछना चाहांगा कि चूँकि तुहाडे नाल सारे बजुर्गों के जिवें उन्होंने दस्सिया है एक अंडरस्टैंडिंग जी डिवेलप तुहाडी भी पहले हुई हुई है, ये फिर उत्थों जिस टाइम माइग्रेट करते हैं बजुर्गों वाल बाद आने हैं ਉੱਥੋਂ ਫਿਰ ਕਿੱਥੇ ਆਉਂਦੇ ਨੇ, ਬਲਕਿ ਇਹ ਚਾਚਾ ਮੁਹੰਮਦ ਦੀ ਨਹੀਂ ਦੱਸਦੇ, ਉਸ ਚਾਚਾ ਗੁਲਾਮ ਮੁਹੰਮਦ ਇਹ ਦੱਸਦੇ ਨੇ। ਇਸ ਤੋਂ ਬਾਅਦ ਫਿਰ ਅਸੀਂ ਬਾਕੀਆਂ ਵੱਲ ਵੀ ਆਉਂਦੇ ਹਾਂ। ਇਹ ਜਦੋਂ ਉੱਥੋਂ ਚੱਲਦੇ ਨੇ ਕੀ ਯਾਦ ਹੈ, ਕਿਵੇਂ ਉੱਥੋਂ ਆਏ, ਕਿਹਨੇ ਦੱਸਿਆ, ਕੀ ਹੋਇਆ, ਕਿੱਥੇ ਆਏ, ਕੋਈ ਦੱਸੋ ਸਾਨੂੰ ਸੁਣਾਓ। ਉੱਥੇ ਹੁਣ ਗਦਾਂ ਦੇ ਨੇੜੇ ਉੱਥੇ ਰਾਤ ਨੂੰ ਬਣਾਉਣ ਉੱਥੇ ਨਾ ਗੱਡੇ ਹੋਏ ਟੁੱਟਦੇ ਜੀ ਜੀ ਰਾਤ ਨੂੰ ਬਣਾਉਣ ਤੇ ਉੱਥੇ ਕਿੱਥੇ ਗੱਡੇ ਉੱਥੋਂ ਚੱਲੇ? ਦੋ ਗੱਡੇ ਚੱਲੇ, ਸਿਰਫ ਇੱਕ ਮੇਰੇ ਦਾਦੇ ਦਾ ਤੇ ਇੱਕ ਦਾਦੇ ਦੇ ਭਾਈ ਦਾ। ਅੱਛਾ, ਇੱਕ ਤੁਹਾਡੇ ਦਾਦੇ ਦਾ ਤੇ ਇੱਕ ਦਾਦੇ ਦੇ ਬਾਈ ਦਾ। ਉਹਨਾਂ ਤੋਂ ਔਰਤਾਂ ਹੁੰਦਾ ਸਿਰਫ। ਇਹ ਪਹਿਲੇ ਜਿਸ ਟਾਈਮ ਲੋਟੀ ਦਾ ਪਤਾ ਚੱਲਦਾ ਹੈ ਉਸ ਤੋਂ ਪਹਿਲੇ ਉਹਨਾਂ ਆਖਿਆ ਵੀ ਇਹ ਦੋ ਗੱਡੇ ਕੱਢ ਦਿਓ ਧੀਆਂ ਭੈਣਾਂ ਨੂੰ ਤੇ ਪਹਿਲੇ ਗੱਲ ਦਿਓ। ਪਹਿਲੇ ਗੱਲ ਦਿਓ ਪਰਾਂ ਕਿਨੇ ਦੂਰ ਹੋਰ ਕੋਈ ਪਰਾਂ ਕਿਰੇ ਕੋਈ ਆਗੂ ਕੋ ਲਾਈਏ ਹਿੰਦੂਆਂ ਨੇ ਵਾੜੇ ਵੂੜੇ ਸਾੜੇ ਕੋਈ ਛੱਪੜ ਸਾੜੇ ਤੇ ਉੱਥੇ ਉੱਥੋਂ ਦਾ ਕੋਈ ਰਿਸ਼ਤੇਦਾਰ ਇੱਥੇ ਰਹਿੰਦੇ ਆ, ਕੋਈ ਉੱਥੇ ਰਹਿੰਦੇ ਆ, ਉਹ ਆਇਆ ਗੁਰੂ ਉਹਨਾਂ ਆਇਆ ਸਲਾਮਤ ਬਣ ਚੱਲਣਾ ਤੇ ਸਾਡੇ ਤਾਂ ਵਾੜੇ ਬੇੜਾਂ ਬੱਕੀਆਂ ਨੇ ਸਾੜ ਦਿੱਤੇ, ਛੱਪੜ ਸਾੜ ਦਿੱਤੇ ਤੇ ਉਹ ਉਸ ਵਜ੍ਹਾ ਤੋਂ ਮੁੜੇ ਇੰਨਾ ਆਖਾ ਵੀ ਇੱਥੇ ਮਾਤਾ ਕੋਈ ਨੁਕਸਾਨ ਹੋਵੇ ਤੇ ਆਪਣੀ ਸ਼ਰਮਾ ਲੈ। ਠੀਕ, ਉਹ ਸ਼ਰਮਾ ਲੈ ਕੇ ਆਏ ਇੱਕ ਜਾ ਕੇ ਰਾਤ ਬਣ ਮਿਲ ਕੇ ਪਰੋਂ ਕਿ ਗਦਾਂ ਕੁਛਾਂ ਗਦਾਂ ਨੇ ਉਹ ਇੱਕ ਕੋ ਥਾਣੇਦਾਰ ਆ ਉੱਠ ਕੇ ਚੜਿਆ ਹੋਇਆ, ਇਹ ਰੋਟੀਆਂ ਪਕਾਊ ਹੈ ਉਹਨਾਂ ਆਖਾ ਸ਼ਾਮ ਦੀਆਂ, ਉਹਨੇ ਰਾਤ ਦੇ 12 ਵਜੇ ਤੋਂ ਪਾਉ ਬੋਲਣਾ ਉਹ ਫਲਾਣੀ ਜਗ੍ਹਾ ਜਾਂਦੇ ਹੋ ਇੱਥੋਂ ਨਿਕਲ ਜਾਓ। ਹਾਂ ਉਹ ਕੋਈ ਹਿੰਦੂ ਠੀਕ, ਹਾਂ ਉਹਨੇ ਆਖਾ ਵੀ ਤੁਸੀਂ ਉਹ ਰੋਟੀਆਂ ਛੱਡੀਆਂ ਨੇ ਤੇ ਅਗਾਂ ਕਿੱਥੇ ਉਹਨੂੰ ਦੱਸੋ ਅਗਾਂ ਆ ਗਿਆ। ਇਹ ਤਾਂ ਇਹ ਗੱਲ ਨਹੀਂ ਉਸ ਬੰਦੇ ਨੇ ਭਲੇ ਦੀ ਕੀਤੀ ਜਾਂ ਕਿ ਉਸਨੇ ਐਵੇਂ ਉਹਨੇ ਭਲੇ ਦੀ ਕੀਤੀ ਵੀ ਇੱਥੇ ਜਿੱਥੇ ਤੁਸੀਂ ਬੈਠੇ ਨੇ ਇੱਥੇ ਖਤਰਾ ਹੈ, ਇੱਥੋਂ ਤੁਸੀਂ ਨਿਕਲਦੇ ਗਦਾ ਤੋਂ ਪਾਰ ਉੱਠ ਜਾਂਦੇ। ਠੀਕ ਉੱਥੇ ਰਾਤ ਪਈ ਦੂਜੀ ਰਾਤ ਮਿੰਟਾਂ ਕੋਲ ਪਈ ਮਿੰਟਾਂ ਮੰਡੀ ਸਾਹਿਬ ਦੇ ਟਾਈਮ ਤੋਂ ਅੱਗੇ ਮੇਰਾ ਸਾਥ ਬਾਅਦ ਸਟੇਸ਼ਨ ਤੋਂ ਆਏ ਇਸੇ ਪਾਸੇ ਆ ਮੰਡੀ ਦਾ ਹੀ ਮੈਂ ਚੇਤਾ ਹੈ ਮੰਡੀ ਸਾਦੇਗੰਜ ਮੰਡੀ ਗੋਲੇ ਵਾਲੀ ਰਾਹ ਚ ਇੱਥੋਂ ਇੰਟਰ ਹੋਇਆ ਹਾਂ ਇੱਥੋਂ ਇਸ ਗੋਲੇ ਦੇ ਕੱਚੇ ਮਤਲਬ ਕੱਢੇ ਆ। ਠੀਕ ਹੈ, ਗੋਲਾ ਤਾਂ ਹਾਂ ਗੱਡੀ ਦੇ ਕਹਿੰਦੇ ਨਾਲ ਆਏ। ਹਾਂ ਨਾਲ ਇਹ ਠੀਕ ਹੈ, ਠੀਕ ਉੱਥੋਂ ਅਮਰੂ ਕਹਿੰਦੇ ਨਾਲ ਹੋਈ ਨਾਲ ਤੁਸੀਂ ਤੁਰੇ ਆਏ ਨਹੀਂ ਉਸ ਲੈਣ ਹੈ ਹੀ ਨਾ ਅਮਰੂ ਕਹਿੰਦੇ ਨਾਲ ਵੀ ਅੰਗਾ ਲੈਣ ਆਈ ਕੀ ਹੋਗਾ ਮੰਡੀ ਤੱਕ ਆਉਂਦੀ ਹੈ। ਕਿਹੜੇ ਪਾਸੋਂ ਆਉਂਦੀ ਹਾਂ ਕੀ ਹੋਈ ਹੈ ਨਾ ਆ ਗੱਡੇ ਨਾਲ ਗੋਲੇ ਦੇ ਠੀਕ ਹੈ। ਤੋੜ ਮਿੰਟਾਂ ਟਿਕਾਂ ਤੇ ਮਿੰਟੂ ਮੋੜ ਕਿਹੜੇ ਤੇ ਮੋੜੇ ਫੀਡਰ ਤੋਂ ਐਂ ਲੱਗ ਕੇ ਪਿਆ ਫੇਰ ਵੀ ਇੱਥੇ ਤੁਸੀਂ ਮੌਸਮ ਵਾਲੇ ਹਾਫਿਜ਼ ਵਾਲਾ ਜਿਹਨੂੰ ਬੋਲਦੇ ਨੇ ਇੱਥੇ ਮੜਾ ਗਏ। ਹਾਂ ਤੇ ਜਿਹੜੇ ਬਾਕੀ ਪਿੱਛੇ ਰਹਿ ਗਿਆ ਹੈ ਇਹ ਤੁਸੀਂ ਤਾਂ ਦੋ ਗੱਡਿਆਂ ਤੇ ਆ ਗਏ ਨਾ, ਜਿਹੜੇ ਬਾਕੀ ਪਿਛਲੇ ਆਏ ਉਹ ਹੁਣ ਕਦਣ ਆਏ? ਉਹ ਆਇਆ ਜਿਸੇ ਰੋਟੀ ਇਹ ਠੀਕ ਹੈ
ਬਾਰਿਸ਼ਾਂ ਸ਼ੁਰੂ ਹੋ ਗਈਆਂ ਕਿਸੇ ਉਹ ਆਏ ਨਾ ਅਰੇ ਜਾਂ ਦੂਜੇ ਦੇ ਚੌਥੇ ਦੇ ਬਾਰਿਸ਼ਾਂ ਸ਼ੁਰੂ ਹੋ ਗਈਆਂ। ਇਹ ਜਿਹੜੇ ਕਿਰਾਣਾ ਦੇ ਮਕਾਨ ਪੱਕੇ ਜਿਹਦੇ ਕੋਲ ਖੜੇ ਨੇ ਇਹ ਸਾਰੇ ਜਿਸੇ ਉਹ ਮਗਰਲਾ ਸਾਥ ਵੇਖਾ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਆ ਤਹਿਸੀਲਦਾਰ ਉਹਨੇ ਗੱਡੀ ਰਾਹ ਰੁਕਾ ਤੇ ਸਾਡੇ ਸਾਥ ਨੂੰ ਉਹਨਾਂ ਆਖਿਆ ਤੁਸੀਂ ਜਾਂਦੇ ਰਹੋ ਹਾਫਿਜ਼ ਵਾਲੇ ਉਹ ਪਿੰਡ ਤੁਹਾਨੂੰ ਅਲਾਟ ਕੀਤਾ ਵਾ। ਠੀਕ ਹੈ। ਇਹ ਮੁੰਡਾ ਹਾਫਿਜ਼ ਵਾਲੇ ਆ ਗਏ ਹਾਫਿਜ਼ ਵਾਲੇ 'ਚ ਆ ਕੇ ਮਕਾਨਾਂ ਬਹਿ ਗਏ ਉੱਥੇ ਮੈਨੂੰ ਖੁਸ਼ਬੂ ਬਦਬੂ ਹੱਲੀ ਹੋਈ ਹੈ। ਇਹ ਕਿਰਾਣਾ ਦੇ ਘਰ ਹੈ ਜਿੱਥੇ ਇਹ ਤੁਸੀਂ ਆਪ ਕਿਰਾਣਾ ਬੈਠੇ? ਠੀਕ ਹੈ। ਬੜੇ ਵੱਡੇ ਮਕਾਨ ਤੇ ਚਬਾਰੇ ਤੇ ਮਤਾਬ ਰਾਜ ਹੈ ਨਾ ਹਾਫਿਜ਼ ਵਾਲੇ। ਜੀ ਜੀ ਹਾਫਿਜ਼ ਉਹ ਨਾ ਮਕਾਨ ਵੀ ਠੀਕ ਹੈ ਤੇ ਵਾਹੀਆਂ ਵੀ ਬੰਦੇ ਸੇ ਉਹ ਤੇ 10 ਦੇ ਕੇ 5 ਦੇ ਰਹੇ ਉਹ 5 ਦੇ ਰਹੇ ਸਾਰੇ ਬੇਲੇ ਜਿਹੜੇ ਨਾ ਉਹ ਚਾਲੂ ਹੋ ਗਏ ਬਿਮਾਰੀ ਪੈ ਗਈ ਹੈਗੇ ਦੀ ਇੱਕ ਦੋ ਬੰਦੇ ਮਰ ਗਏ ਇਹਨਾਂ ਕੇ ਤੇਜਾ ਪੈ ਗਏ ਨਿਕਲੋ ਇਹਨਾਂ ਮੋੜੀਓ ਗੋਲਾ ਮੱਲਾ। ਅੱਛਾ। ਉੱਥੇ ਲੁੱਡਣ ਹੈ ਦੁਬਾਰਾ ਤੂੰ ਇੱਥੋਂ ਮੁੜ ਲੁੱਡਣ ਪਹੁੰਚੇ ਜਿੱਥੋਂ ਦਾ ਨਿਕਾਲ ਆ। ਹਾਂ ਸਾਰਾ ਲੁੱਡਣ ਹਟਤੇ ਤੇ ਮੁਲੇ ਆਰਫ ਵਾਲਾ ਤੇ ਕਬੂਲਾ ਤੇ 9 ਚੱਕ ਤੇ 12 ਤੇ ਮੁਲੇ ਕਿੱਥੇ ਲੱਗ ਗਏ ਇੱਥੇ ਅੱਜਕੱਲ 87 ਵੀ ਕਬੂਲੇ ਤੋਂ 4 ਕਿਲੋਮੀਟਰ ਦੇ ਸਫ਼ਰ ਤੇ ਅੱਛਾ। ਦਾਦੇ ਦੇ ਪਾਕੀ ਭਾਈ ਇਹ ਕਬੂਲਾ ਸ਼ਰੀਫ ਜਿਹੜੇ ਤੁਹਾਡੇ ਰਿਸ਼ਤੇਦਾਰ ਹਨ ਇਹ ਵੀ ਉਹਨਾਂ ਹੀ ਚੋਂ ਨੇ ਵੀ ਉਦੋਂ ਇਕੱਠੇ ਆਏ ਤੇ ਖਿਲਰ ਮੇਰੇ ਗਏ। ਦਾਦੇ ਦੀ ਔਲਾਦ ਅਸੀਂ ਇੱਥੇ ਆਏ ਬਾਕੀ ਮੇਰੇ ਦਾਦੇ ਦੇ ਜਿਹੜੇ 6 ਬਾਈਆਂ ਦੀ ਔਲਾਦ ਹੈ ਉਹ 87 ਵੀ ਜੇਠੇ ਦੇ ਵਿੱਚ ਵੇਖਣ ਕਬੂਲੇ ਤੋਂ 4 ਅੱਛਾ ਕਿਲੋਮੀਟਰ। ਇੱਥੇ ਜੇ ਟੁਰਨ ਲੱਗੇ ਨਾ ਉਹਨਾਂ ਆਖਿਆ ਵੀ ਆ ਜਾਓ ਮੇਰੇ ਪਿਓ ਨੇ ਆਖਿਆ ਵੀ ਆ ਜਾ ਕਰੀਏ। ਉਹ ਜਿਹੜੀ ਮੇਰੀ ਮਾਂ ਦੇ ਭੈਣਾਂ ਆਈਆਂ ਤੇ ਭਰਾ ਜਾਂ ਕੋਈ ਬਣੇ ਹੈ ਉਹਨਾਂ ਆਖਿਆ ਤੁਸੀਂ ਇਹਨੂੰ ਛੱਡੀ ਜਾਓ ਤੂੰ ਜਿੱਥੇ ਤੁਸੀਂ ਅਥਾਮਾ ਤੁਹਾਡਾ ਬਣੇ ਉਸੇ ਨੂੰ ਪੜਾ ਦਿੱਤੇ ਇੱਕ ਵਾਰੀ ਇੱਥੇ ਰਹਿੰਦੇ ਉਹ ਜੀ ਟੁਰ ਗਏ। ਉਹ ਹੈਡ ਲਾਗ ਤੇ ਪਾਰ ਜਾਂਦੇ ਰਹੇ ਦਰਿਆਵਾਂ ਨੂੰ ਚੜਾ ਹੋ ਗਿਆ। ਉਹਨਾਂ ਨੇ 3 ਮਹੀਨੇ ਚੜਾ ਰਿਹਾ ਨਾ 3 ਮਹੀਨੇ ਉਹਨਾਂ ਪਤਾ ਕੀਤਾ ਇੱਥੇ ਨਾ ਸਾਨੂੰ ਪਤਾ ਲੱਗਾ ਨਾ ਉਹਨਾਂ ਪਤਾ ਲੱਗਾ ਵੀ ਕਿੱਥੇ ਜਾ ਬੈਠੇ ਕਿੱਥੇ ਨਹੀਂ। ਜੜਾ ਜਦੋਂ ਹਟੇ ਤੇ ਮੋੜੋ ਪਤਾ ਆਇਆ ਉਸ ਵੇਲੇ ਇੱਥੇ ਕਿੱਲਾ ਦੀ ਬਾਈਆਂ ਦਾ ਸਾਨੂੰ ਦੀ ਗਿਆ ਉੱਥੇ ਉਹਨਾਂ ਨੂੰ ਦੇ ਗਿਆ। ਉੱਥੇ ਦੇ ਉੱਥੇ ਰਹਿ ਗਏ ਤੇ ਚਲੋ ਹੁਣ ਜੇ ਜ਼ਮੀਨਾਂ ਤਜਵੀਜ਼ ਪੱਕੀਆਂ ਹੋਈਆਂ ਉਸ ਵੇਲੇ ਆਪਾਂ ਮਿਲਣਾ ਉਹਨਾਂ ਦਾ ਵਿਆਜ ਨਹੀਂ ਕਰਾ ਸਕਦੇ। ਇਹ ਮੁੜ ਜਿਹੜੀ ਇੱਥੇ ਤੁਹਾਨੂੰ ਜ਼ਮੀਨ ਅਲਾਟ ਹੁੰਦੀ ਹੈ ਇਹ ਕਿੰਨਾ ਅਰਸਾ ਬਾਅਦ ਲੋਟੀ ਤੋਂ ਹੁੰਦੀ ਹੈ? ਇਹ ਤਾਂ ਬਹੁਤ ਸ਼ੁਰੂ ਤੋਂ ਅਰਸੇ ਤੋਂ ਮੈਨੂੰ ਨਹੀਂ ਪਤਾ ਸ਼ੁਰੂ ਤੋਂ ਕਿੱਲਾ ਜੀ ਆ ਫਸਲਾਂ ਬੀਜੀਆਂ ਕਿੱਲਾ ਜੀ ਨੂੰ। ਨਹੀਂ ਇਸ ਤੋਂ ਪਹਿਲੇ ਥੋੜਾ ਜਿਹਾ ਸਾਨੂੰ ਇਹ ਦੱਸੋ ਵੀ ਜਿੱਥੇ ਉੱਥੇ ਪਿੱਛੇ ਜਿਹੜੀਆਂ ਵਾਹੀਆਂ ਵੂਹੀਆਂ ਹੁੰਦੀਆਂ ਹਨ ਉਹ ਕਿਹੜੀਆਂ ਵਾਹੀਆਂ ਹਨ ਜਿਹੜੀਆਂ ਉੱਥੇ ਕਰਦੇ ਆ ਬਜ਼ੁਰਗ ਜਾਂ ਤੁਸੀਂ ਕਰਦੇ ਆ? ਉੱਥੋਂ ਦੇ ਤੇ ਇੱਥੋਂ ਵਾਹੀਆਂ ਇੱਕੋ ਤਰ੍ਹਾਂ ਦੀਆਂ ਹਨ ਇਹ ਨਰਮਾ ਦਾਈ ਕਿ ਹੋਰ ਵੱਖਰੀਆਂ? ਉੱਥੇ ਨਰਮਾ ਗੁਆਰਾ ਬਾਜਰੀ ਜਵਾਰ ਕਮਾਨ ਇੱਥੇ ਦਾਈ ਤੋਂ ਹੀ ਨਾਲ ਸ਼ਾਮਲ ਹੈਗੇ। ਇਹ ਕਿਸੇ ਨੂੰ ਦਾਈ ਦੀ ਜੇ ਕੋਈ ਨਰਮਾ ਦੀ ਜਾ ਲਾ ਜਾਣੇ ਬਸ ਇਹ ਸੁਰਤ ਹੀ ਆਈ। ਤੇ ਕੀ ਦੱਸਦੇ ਨੇ ਵੀ ਖੁਸ਼ਹਾਲੀ ਤੁਹਾਡੇ ਖਾਨਦਾਨ ਦੀ ਅੱਜ ਨਾ ਵੇਖਿਆ ਜਿਸੇ ਲੁਟੀਜ ਤੇ ਆਏ ਨੇ ਉਸ ਤੋਂ ਕੋਈ 5-7 ਸਾਲਾਂ ਬਾਅਦ ਦੇ ਸੀ ਇਹ ਗੱਲ ਕਰਦੇ ਪਏ ਉੱਥੇ ਖੁਸ਼ਹਾਲ ਹੈ ਜਾਂ ਇੱਥੇ ਆ ਕੇ ਖੁਸ਼ਹਾਲ ਹੈ? ਉੱਥੇ ਖੁਸ਼ਹਾਲ ਤਾਂ ਉੱਥੇ ਖੁਸ਼ਹਾਲ ਉੱਥੇ ਲੱਗੇ ਫੱਬੇ ਸਾਰੇ ਆ ਉੱਥੇ ਕੀ ਪਿੰਡ ਦਾ ਮਤਲਬ ਇਹ ਸਮਝੋ ਪਿੰਡ ਦੇ ਵਿੱਚ ਹੋਲਡ ਆ ਇਹਨਾਂ ਦਾ ਤਕਰੀਬਨ ਸਾਰਾ ਪਿੰਡ ਕਿਹਦੇ ਨਾਲ ਹੀ ਨਹੀਂ ਆ ਨਾ ਜੀ ਤੇ 1/3 ਜਾਂ ਹਾਫ ਦਾ ਇਹ ਮਾਲਕ ਹੈ ਔਰ ਬੜਾ ਉਹਨਾਂ ਦਾ ਮਤਲਬ ਹਾਂ ਬੜਾ ਟੈਕਸ ਹਿੱਸੇ ਸੱਦੇ ਜਾਂ ਵਿਸਬੇ ਸੱਦੇ 12 ਵਿਸਬੇ ਹੁੰਦੇ ਆ 9 ਤਾਂ ਸਾਡੇ ਦਾਦੇ ਪੜ੍ਹਦੇ ਹੁੰਦੇ ਤੇ 3 ਜਿਹੜੇ ਆ ਔਰ ਹਿੰਦੂ ਕੌਮ ਦੇ ਹਾਂ ਤੀਸਰਾ ਇਹ ਆਲਮੋਸਟ ਇਸੇ ਤਰ੍ਹਾਂ ਹੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਇੰਡੀਅਨ ਪੰਜਾਬ ਦੇ ਵਿੱਚ ਨਾ ਉੱਥੇ ਤਿੰਨੋਂ ਮਜ਼ਹਬਾਂ ਦੇ ਲੋਕ ਇਸੇ ਤਰ੍ਹਾਂ ਹਾਂਜੀ ਇਹ ਵੀ ਉਧਰ ਵੀ ਹੈ। ਆਫਿਆਲ ਬੈਠੇ ਨੇ ਆਪ ਅਸੀਂ ਹਿੱਸੇ ਦੀ ਜ਼ਮੀਨ ਰਾਖੀ ਤੇ ਬਾਂਦੇ ਰਹੇ। ਸਹੀ ਹੈ। ਇਹ ਤੇ ਲਾਟ ਕਿੱਥੇ ਆਈ ਇੱਕ ਪੁੰਨਾ ਬਸਤੀ ਦੇ ਕੋਲ ਉਹਦੀ ਵੰਡਾਈ ਦਿੰਦੀ ਆਈ ਤੇ ਆਪ ਹਿੱਸੇ ਦੀ ਜ਼ਮੀਨ ਵਾਹ ਤੇ ਅੱਧ ਮਾਲਕ ਨੂੰ ਦਿੰਦੇ ਆ। ਸਦਰ ਅਜੂਬ ਤੋਂ ਪਾਉ ਇਹ ਕੰਮ ਠੀਕ ਹੈ। ਸਦਰ ਅਜੂਬ ਨੇ ਮਸਾਂ ਜ਼ਮੀਨਾਂ ਦੇ ਪੱਕੀਆਂ ਲਿਖੀਆਂ ਪਾਉ ਸਦਰ ਅਜੂਬ ਤੋਂ ਪਾਉ ਜਿੰਦੀ ਪਿਛਾ ਰਕਬਾ ਨਹੀਂ ਆਣਾ ਉਹਨੂੰ ਵੀ ਤਾਂ 12.5 ਕਿਲੋ ਲਾਟ ਆਈ। ਇਹ ਤੇ ਉਹ ਇੱਕ ਵੱਡੀ ਕਹਾਣੀ ਹੈ ਉਹ ਛੋੜਨ ਵਾਲੇ ਨੂੰ ਅਸੀਂ ਦੂਸਰੀ ਸਾਈਡ ਤੇ ਨਿਕਲ ਜੱਸਾ ਇਹਦੇ ਵਿੱਚ ਵੀ ਪੰਜਾਬ ਦੇ ਨਾਲ ਬੜਾ ਵਾਧਾ ਹੈ ਕਿ
ਪੰਜਾਬ ਦੀ ਗੱਲ ਕਰਨਾ, ਪਾਕਿਸਤਾਨ ਬਣਨ ਦੇ ਨਾਲ ਹੀ ਇੱਥੇ ਜਿਹੜਾ ਹੋਲਡ ਹੋ ਜਾਂਦਾ ਹੈ ਉਹ ਕਾਇਦ ਆਜ਼ਮ ਦਾ ਨਾਲ। ਇੱਕ ਲੰਮੀ ਕਹਾਣੀ ਹੈ ਜਿਹੜੀ ਥੋੜੀ ਜਿਹੀ ਤੁਹਾਨੂੰ ਦੱਸਦੇ ਜਾਈਏ ਕਿ ਪੰਜਾਬ ਦੀਆਂ ਅਲਾਟਮੈਂਟਾਂ ਕਿਸ ਤਰ੍ਹਾਂ ਹੋਈਆਂ ਔਰ ਜਿਹੜੇ ਸਿੰਧ ਦੇ ਅੰਦਰ ਮੁਹਾਜਰਾਂ ਦੀਆਂ ਬਾਕੀ ਅਲਾਟਮੈਂਟ ਕਿਸ ਤਰ੍ਹਾਂ ਹੋਈ। ਉਹਦੇ ਵਿੱਚ ਲਿਆਕਤ ਅਲੀ ਖਾਂ ਜਦੋਂ ਕਾਇਦ ਆਜ਼ਮ ਦੀ ਡੈਥ ਹੋ ਜਾਂਦੀ ਹੈ ਜਾਂ ਕਾਇਦ ਆਜ਼ਮ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਯਕੀਨਨ ਇਹ ਸਾਨੂੰ ਲੱਭਣਾ ਚਾਹੀਦਾ ਹੈ। ਰਿਆਸਤਾਂ ਉਦੋਂ ਤੱਕ ਕਾਇਮ ਨਹੀਂ ਰਹਿੰਦੀਆਂ ਜਦੋਂ ਤੱਕ ਉੱਥੇ ਸੱਚ ਤੇ ਝੂਠ ਦੇ ਨਿਤਾਰੇ ਨਹੀਂ ਹੋ ਜਾਂਦੇ। ਸੋ ਕਾਇਦ ਆਜ਼ਮ ਦਾ ਕਤਲ ਹੋਇਆ ਜਾਂ ਕਾਇਦ ਆਜ਼ਮ ਮਰੇ, ਇਹ ਵੀ ਇੱਕ ਸਾਨੂੰ ਲੱਭਣਾ ਚਾਹੀਦਾ ਹੈ। ਦੂਸਰੇ ਨੰਬਰ ਤੇ ਉਸ ਟਾਈਮ ਦੇ ਜਿਹੜੀ ਸ਼ਫੀਕ ਸਾਹਿਬ ਅਲਾਟਮੈਂਟ ਹਨ ਉਹ ਇਸ ਤਰੀਕੇ ਹੋ ਰਹੀਆਂ ਹਨ ਕਿ ਪਾਰਟੀਸ਼ਨ ਦੇ ਟਾਈਮ ਮਹਾਜਰ ਨਹੀਂ ਆਇਆ, ਉਰਦੂ ਜਿਹੜਾ UPCP ਤੋਂ ਆਇਆ, ਮਹਾਜਰ ਆਣਾ ਸ਼ੁਰੂ ਹੋਇਆ ਬਾਅਦ ਦੇ ਵਿੱਚ 49 ਤੋਂ, ਜਦੋਂ ਲਿਆਕਤ ਅਲੀ ਖਾਂ ਵਜ਼ੀਰ ਆਜ਼ਮ ਬਣ ਜਾਂਦਾ ਔਰ ਉਹ ਪੂਰਾ ਹੋਲਡ ਸੰਭਾਲ ਲੈਂਦਾ ਆਪਣਾ। ਹੁਣ ਉੱਥੋਂ ਦੀ ਅਲਾਟਮੈਂਟ ਕੀ ਹੈ ਕਿ UPCP ਤੋਂ ਜਿਹੜੇ ਪਹਿਲੇ ਭੁੱਖੇ ਨੰਗੇ ਇੱਥੇ ਆਏ ਉਹ ਉਹਨਾਂ ਨੇ ਆ ਕੇ ਜਾ ਕੇ ਪਿੱਛੇ ਦੱਸਿਆ ਵੀ ਆ ਜਾਓ ਉੱਥੇ ਇੱਕ ਜੰਨਤ ਨਜ਼ੀਰ ਹੈ, ਉੱਥੇ ਤਾਂ ਜਦਾਦਾਂ ਅਲਾਟ ਹੋ ਰਹੀਆਂ ਨੇ ਤੇ ਮੌਜਾਂ ਸਾਰੀ ਹਕੂਮਤ ਹੀ ਆਪਣੇ ਕੋਲ। ਇਹ UPCP ਹੈ। ਇਹ ਯਾਦ ਰੱਖਿਆ ਜਾਵੇ ਕਿ ਜਿਹੜਾ ਉੱਥੋਂ ਦਾ ਕਲਰਕ ਆ ਇੱਥੋਂ ਦੇ ਸੈਕਟਰੀ ਲੈਵਲ ਦੇ ਉਹਦੇ ਉਸ ਨੂੰ ਮਿਲੇ, ਉਹੀ ਸੈਕਸ਼ਨ ਅਫੀਸਰ ਬਿਊਰੋਕ੍ਰੇਸੀ ਦੇ ਵਿੱਚ ਵੱਡੇ ਅਹੁਦੇ ਮੁਹਾਜਰਾਂ ਨੂੰ ਦਿੱਤੇ ਗਏ ਜਿਹੜੇ ਉਰਦੂ ਬਈ ਹਨ। ਤੇ ਪੰਜਾਬੀਆਂ ਨਾਲ ਕੀ ਕੀਤਾ ਗਿਆ। ਔਰ ਹਾਂ, ਇਸ ਤੋਂ ਪਹਿਲੇ ਮੈਂ ਦੱਸਦਾ ਜਾਵਾਂ ਕਿ ਉਹ ਜਿਹੜੇ ਪਿੱਛੇ ਆਂਦੇ ਰਹੇ ਇਹ 1954 ਤੱਕ ਆਂਦੇ ਰਹੇ, ਉਹਨਾਂ ਲਈ ਕੋਈ ਸਰਹੱਦਾਂ ਤੇ ਪਾਬੰਦੀ ਨਹੀਂ ਹੈ, ਕੋਈ ਕੁਝ ਨਹੀਂ ਹੈ, ਸਕੂਨ ਨਾਲ ਉਹ ਆ ਰਹੇ ਨੇ ਔਰ ਆ ਕੇ ਇੱਥੇ ਆ ਕੇ ਉਹ ਸਿੰਪਲ ਇੱਕ ਕਾਗਜ਼ ਤੇ ਉਹ ਤੁਹਾਨੂੰ ਲਿਖ ਕੇ ਦਿੰਦੇ ਨੇ ਕਿ ਇਹ ਮੇਰੀ ਇਤਨੀ ਪਿੱਛੇ ਜਾਇਦਾਦ ਹੈ, ਚਿੱਟੇ ਕਾਗਜ਼ ਤੇ ਲਿਖ ਕੇ ਦਿੰਦੇ, ਕੋਈ ਪ੍ਰੂਫ ਨਹੀਂ, ਕੋਈ ਪ੍ਰੂਫ ਨਹੀਂ ਔਰ ਉਹਨਾਂ ਨੂੰ ਅਲਾਟਮੈਂਟ ਹੋ ਜਾਂਦੀ ਹੈ। ਜਦ ਕਿ ਜਿਹੜਾ ਪੰਜਾਬ ਦਾ ਪੰਜਾਬੀ ਹੈ ਜਿੱਥੇ ਵੱਡ ਟੁੱਕ ਵੀ ਹੋਈ, 15 ਲੱਖ ਪੰਜਾਬੀ ਵੀ ਮਰਾ, ਸਾਰੇ ਦੁਨੀਆ ਦੀ ਵੱਡੀ ਹਿਜਰਤ ਵੀ ਇੱਥੇ ਹੋਈ, ਦੁਨੀਆ ਦਾ ਹਰ ਜ਼ੁਲਮ ਇੱਥੇ ਹੋਇਆ ਪਾਰਟੀਸ਼ਨ ਦੇ ਟਾਈਮ, ਉਹਨਾਂ ਵਾਸਤੇ ਤਹਿਸੀਲਾਂ ਤੇ ਸਾਰਾ ਉਹ ਇਤਨਾ ਮੁਸ਼ਕਿਲ ਪ੍ਰੋਸੈਸ ਹੈ ਕਿ ਮੈਨੂੰ ਪਿਛਲੇ ਦਿਨੋਂ ਇੱਕ ਉੱਥੇ CM ਗੁੱਜਰ ਸਾਹਿਬ ਮਿਲੇ, ਉਹ ਗੁੱਜਰ ਸਾਹਿਬ ਦੱਸਦੇ ਨੇ ਕਿ ਆਈ ਤੋਂ 22-23 ਸਾਲ ਪਹਿਲੇ ਤੱਕ ਮੈਂ ਆਪਣੇ ਦਾਦਾ ਦੇ ਨਾਲ ਲਾਹੌਰ ਹਾਈ ਕੋਰਟ ਦੇ ਵਿੱਚ ਜਾਂਦਾ ਸੀ ਤੇ ਸਾਨੂੰ ਜਿਹੜਾ ਸਾਡਾ ਪੂਰਾ ਕਲੇਮ ਹੈ ਉਹ ਨਹੀਂ ਮਿਲਿਆ ਸੀ, ਉਹਦਾ ਕੇਸ ਕੀਤਾ। ਸੋ ਇਹ ਤੇ ਹੋਇਆ ਪੰਜਾਬ ਦੇ ਪੰਜਾਬੀਆਂ ਦੇ ਨਾਲ ਕਿ ਉਹਨਾਂ ਨੂੰ ਪਾਕਿਸਤਾਨ ਬਣਨ ਦੇ 50 ਸਾਲ ਬਾਅਦ ਵੀ ਉਹਨਾਂ ਦੇ ਜਿਹੜੀ ਜਾਇਦਾਦਾਂ ਹਨ ਉਹ ਪੂਰੀਆਂ ਨਹੀਂ ਦਿੱਤੀਆਂ ਗਈਆਂ। ਜਿਹੜਾ UPCP ਦਾ ਜਿਹੜਾ ਸਿੰਪਲ ਕਾਗਜ਼ ਤੇ ਲਿਖ ਕੇ ਦਿੰਦਾ ਹੈ ਉਹਨੂੰ ਉਹ ਜਾਇਦਾਦ ਉਹ ਮਿਲ ਜਾਂਦੀ ਹੈ। ਸੋ ਇੱਕ ਸਾਈਡ ਤੇ ਕਹਾਣੀ ਚਲੀ ਗਈ। ਗੱਲ ਤੇ ਨਹੀਂ ਵੀ ਸੁਣਾਉਣਾ ਜੀ ਜੀ। ਹਾਫਿਜ਼ ਵਾਲੇ ਬੈਠੇ ਉੱਥੇ ਸਾਨੂੰ ਜ਼ਮੀਨ ਅਲਾਟ ਹੋ ਗਈ, ਉਹਦੇ ਸਦਰ ਜੂਗ ਦੇ ਵਿੱਚ ਅਲਾਟ ਹੋਈ ਨਾ, ਉੱਤੋਂ ਜਿਹੜਾ ਉਹਨੇ ਅਪੀਲ ਕਰ ਦਿੱਤੀ ਉਹ UPCP ਦਾ ਹਾਂ ਜਾਂ ਨਹੀਂ ਆ, UPCP ਦਾ ਬਣ ਕੇ ਉਹਨੇ ਅਪੀਲ ਕਰ ਦਿੱਤੀ ਸਾਡੇ ਕੋਲ। ਠੀਕ ਹੈ। ਮੁੜ ਅਸੀਂ ਇੱਥੇ ਮੁਸਲਿਮ ਮੁੜ ਸਾਨੂੰ ਇਹ ਮੁਰੱਬਾ ਸਾਡਾ ਦੋ ਲਾਟ ਇੱਥੇ ਆਈਆਂ, ਇੱਕ ਲਾਟ ਉੱਥੇ ਜੰਜਰਾਂ ਨਹੀਂ ਪੈਣੀ ਉਹਨਾਂ ਦੇ ਕੋਲ। ਠੀਕ। ਇਹ ਮੁੰਡਾ ਸੀ ਇਕੱਠੀਆਂ ਇੱਥੇ ਕਰ ਲਈਆਂ, ਇੱਕੇ ਜਾ ਗਈ, ਇੱਕੇ ਖੂਹ ਤੇ ਜਾਂ ਇੱਕੇ ਮੌਕੇ ਤੇ ਨਾਲੋਂ ਨਾਲ ਅਸੀਂ ਹੇਠ ਉੱਤੇ 2 ਮੁਰੱਬੇ। ਬਿਲਕੁਲ। ਉਹਨੇ ਕਿਹਾ ਇਹ UPCP ਦਾ ਜਿਵੇਂ ਤੂੰ ਗੱਲ ਕਰਨਾ ਉਹ ਮੈਨੂੰ ਥੋੜੀ ਸਮਝ ਆਈ ਜੀ ਵੀ ਉਹ ਤਾਂ ਜਿਹੜਾ ਲਿਖ ਦਿੰਦੇ ਆ ਸਾਡਾ ਕਿੰਨਾ ਰਕਬਾ ਹੈ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਨੂੰ ਸਾਡੀਆਂ ਪਤਾ ਹੀ ਇਹ ਰੁਲ ਗਏ ਨਾ ਪੰਜਾਬ 12 ਸਾਲਾਂ ਪਿੱਛੋਂ ਰੁਲ ਤੇ ਰਾਖੀਆਂ ਹਿੱਸੇ ਕਰਕੇ ਗਰੀਬੀ ਸਹਿ ਤੇ ਪਿੱਛੇ ਸਦਰ ਯੁੱਗ ਦੇ ਵੇਲੇ ਕਾਗਜ਼ ਮਗਰੋਂ ਆਏ ਬਣ ਕੇ ਜਿਨ੍ਹਾਂ ਦੀਆਂ ਹਾਈਆਂ ਜ਼ਮੀਨਾਂ ਉਹਨਾਂ ਨੂੰ ਭੇਜੀਆਂ, ਜਿਨ੍ਹਾਂ ਦੀਆਂ ਨਹੀਂ ਆਈਆਂ ਉਹਨਾਂ ਨੂੰ ਲੱਗ ਇਸੇ ਤਰ੍ਹਾਂ ਹੋਈ ਹੈ। ਅੱਛਾ, ਇਸ ਤੋਂ ਪਿੱਛੇ ਚੱਲ ਰਿਹਾ ਹੈ ਕੋਈ ਥੋੜਾ ਜਿਹਾ। ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡ ਟੁੱਕ ਜਿਹੜੀ ਹੁੰਦੀ ਹੈ ਬੰਦਿਆਂ ਦੀ ਉਹ ਲੋਟੀ ਵੇਲੇ ਹੁੰਦੀ ਹੈ। ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਾ, ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਾ ਔਰ ਹਿੰਦੂ ਇਹਦੇ ਵਿੱਚ ਥੋੜਾ ਜਿਹਾ ਸਾਈਡ ਤੇ ਰਿਹਾ। ਹਿੰਦੂ ਚੁੱਕ ਮਾਲਦਾਰ ਹਾਂ, ਸਿੱਖ ਵੀ ਮਾਲਦਾਰ ਹਾਂ, ਜ਼ਿਮੀਦਾਰ ਹਾਂ ਬਹੁਤ ਵੱਡਾ, ਲੇਕਿਨ ਹਿੰਦੂ ਉਸ ਤੋਂ ਵੱਡਾ ਇੱਥੋਂ ਦਾ ਮਾਲਦਾਰ ਹਾਂ, ਉਹਦੇ ਕੋਲ ਪੂਰਾ ਕੰਟਰੋਲ ਤਹਿਸੀਲਾਂ ਦਾ, ਬਾਜ਼ਾਰਾਂ ਦਾ, ਉਹ ਹਿੰਦੂ ਦੇ ਕੋਲ ਹੈ। ਸੋ ਜਿਸ ਕੋਲ ਦੌਲਤ ਜ਼ਿਆਦਾ ਆ ਜਾਂਦੀ ਹੈ, ਜਿਹੜਾ ਬਹੁਤ ਜ਼ਿਆਦਾ ਅਮੀਰ ਹੁੰਦਾ, ਉਹ ਥੋੜਾ ਜਿਹਾ ਕਤਲੋ ਗਾਰਤ ਤੋਂ ਇਹਨਾਂ ਚੀਜ਼ਾਂ ਤੋਂ ਉਹ ਸਾਈਡ ਤੇ ਵੀ ਨਿਕਲ ਜਾਂਦਾ, ਉਹ ਸਕੂਨ ਦੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ, ਸੁੱਖ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ। ਦੂਸਰਾ, ਉਸ ਵੇਲੇ ਦੇ ਜਿਹੜੇ ਜ਼ਰਾਏ ਬਲਾਗ ਹੈ ਔਰ ਉਹਦੇ ਵਿੱਚ ਜਿਹੜਾ ਪੜ੍ਹਾ ਲਿਖਾ ਤਬਕਾ ਹੈ ਉਹ ਹਿੰਦੂ ਮਜ਼ਹਬ ਦੇ ਮੰਨਣ ਵਾਲਾ ਹੈ, ਉਹ ਚੂँਕਿ ਅਖਬਾਰਾਂ ਦੇ ਨਾਲ, ਰੇਡੀਓ ਦੇ ਨਾਲ ਉਹਨਾਂ ਦੀ ਵਬਸਤਗੀ ਜ਼ਿਆਦਾ ਹੈ, ਹਮੇਸ਼ਾ ਪੜ੍ਹੀ ਲਿਖੀ ਜਿਹੜੀ ਕਮਿਊਨਿਟੀ ਹੁੰਦੀ ਉਹਨਾਂ ਦੀ ਜ਼ਿਆਦਾ ਹੁੰਦੀ, ਉਹਨਾਂ ਨੂੰ ਆਉਣ ਵਾਲੇ ਹਾਲਾਤ ਦਾ ਪਤਾ ਹੈ, ਇਸ ਲਈ ਉਹਨਾਂ ਨੇ ਬਾਂਪ ਲਿਆ। ਜਿਵੇਂ ਹੁਣ ਇੱਥੇ ਮਿੰਚਨਾਬਾਦ ਦੇ ਵਿੱਚ ਇੱਕ ਬੜਾ ਮਸ਼ਹੂਰ ਹੈ ਨਾਗਰ ਮਹਿਲ। ਨਾਗਰ ਮਹਿਲ ਦਾ ਉਸ ਵੇਲੇ ਦੀ ਅਗਰ ਕੀਮਤ ਦੱਸੀ ਜਾਂਦੀ 1935 ਦੇ ਵਿੱਚ ਬਣਦਾ, 1935 ਦੇ ਵਿੱਚ ਉਸ ਦੀ ਕੀਮਤ 30 ਲੱਖ ਰੁਪਈਆ ਸੀ।
ਅੱਜ ਅਗਰ ਤੁਸੀਂ ਉਹਨੂੰ ਦੇਖੋ ਤੇ ਉਹ ਨਾਗਰ ਮਿਲ ਕਿਤਨਾ ਕੀਮਤੀ ਹੈ, ਲੇਕਿਨ ਸੇਠ ਨਾਗਰ ਜਿਹੜਾ ਹੈ ਉਹਦੇ ਵੱਡੇ ਵੀ ਇੱਥੇ ਅਬੋਹਰ ਜਾਂ ਬਠਿੰਡਾ ਇਹਨਾਂ ਸਾਈਡਾਂ ਤੇ ਇੱਥੇ ਕਿਤੇ ਜਾਂਦੇ ਹਨ। ਉਹਦਾ ਕਨਫਰਮ ਮੈਨੂੰ ਅਜੇ ਨਹੀਂ, ਜਾਂ ਉਹ ਅਬੋਹਰ ਗਏ ਜਾਂ ਬਠਿੰਡਾ ਗਏ। ਸੋ ਉਹ ਚੁੱਪ ਕਰਕੇ ਨਿਕਲ ਗਏ। ਉਹਨਾਂ ਨੂੰ ਪਤਾ ਹਾਂ ਕਿ ਇਹ ਹਾਲਾਤ ਇਸ ਤਰ੍ਹਾਂ ਦੇ ਵਿਗੜ ਗਏ, ਮੁਸਲਮਾਨਾਂ ਤੇ ਸਿੱਖਾਂ ਆਪਸ ਵਿੱਚ ਲੜਾਈਆਂ ਕੀਤੀਆਂ, ਸਾਰਾ ਕੁਝ ਕੀਤੀਆਂ, ਲੇਕਿਨ ਹਿੰਦੂ ਸਾਈਡ ਤੇ ਹੋ ਗਈ। ਲੇਕਿਨ ਇਸ ਤੋਂ ਪਹਿਲੇ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਜਿਹੜੇ ਸਦੀਆਂ ਇਕੱਠੇ ਰਹੇ, ਹਿੰਦੂ ਸਿੱਖ ਮੁਸਲਮਾਨ ਸਾਰੇ, ਇਹ ਕਿਆ ਲੜਦੇ ਰਹੇ ਸਨ, ਜਿਨ੍ਹਾਂ ਦੀ ਬੁਨਿਆਦਾਂ ਤੇ ਇਹ ਕਿਹਾ ਗਿਆ ਕਿ ਮੁਖਤਲਿਫ ਨਜ਼ਰੀਏ ਤਸ਼ਕੀਲ ਦਿੱਤੇ ਗਏ ਔਰ ਇਹ ਦੱਸਿਆ ਗਿਆ ਕਿ ਇਹ ਤਾਂ ਇਕੱਠੇ ਰਹਿ ਹੀ ਨਹੀਂ ਸਕਦੇ ਔਰ ਇਹਨਾਂ ਦੇ ਨਾਲ ਤੁਸੀਂ ਇਹ ਕਰਦੇ ਹੋ, ਇਹਨਾਂ ਨੂੰ ਵੰਡਦੇ ਹੋ, ਸਾਰਾ ਕੁਝ ਹੈ। ਉਹਦੇ ਬਾਰੇ ਕੋਈ ਥੋੜਾ ਜਿਹਾ ਇਸ਼ਾਰਤਨ ਮੈਂ ਪੁੱਛਾਂਗਾ ਆਪਣੇ ਬਜ਼ੁਰਗਾਂ ਤੋਂ ਕਿ ਕਿਵੇਂ ਵੱਡੇ ਰਹਿੰਦੇ ਆਏ, ਕਿਵੇਂ ਇਹਨਾਂ ਦੇ ਵੱਡੇ ਕਿਵੇਂ ਦੱਸਦੇ ਹਨ, ਕੋਈ ਚੰਗਿਆਈ ਦੀਆਂ ਮਿਸਾਲਾਂ ਜਿਹੜੀਆਂ ਕੋਈ ਕਿਸੇ ਹਿੰਦੂ ਨੇ ਮੁਸਲਮਾਨ ਨਾਲ ਕੀਤੀ ਹੋਣ, ਕਿਸੇ ਮੁਸਲਮਾਨ ਹਿੰਦੂ ਨਾਲ ਕੀਤੀ ਹੋਣ, ਜਾਂ ਕਿਸੇ ਸਿੱਖ ਨੇ ਕੋਈ ਕਿਸੇ ਦੇ ਨਾਲ ਕੀਤੀ ਹੋਵੇ, ਉਹ ਕੋਈ ਮੇਰੇ ਤਿੰਨਾਂ ਬਜ਼ੁਰਗਾਂ ਦੇ ਵਿੱਚੋਂ ਕਿਸੇ ਨੂੰ ਕੋਈ ਯਾਦ ਹੈ, ਕੋਈ ਉਹਨੇ ਆਪ ਅੱਖੀ ਨਾਲ ਵੇਖਿਆ ਹੋਵੇ ਜਾਂ ਕੋਈ ਵੱਡੇ ਭਾਈਆਂ ਤੋਂ ਜਾਂ ਆਪਣੇ ਬਾਪ ਦਾਦਾ ਤੋਂ ਕੋਈ ਸੁਣੀਆਂ ਹੋਣ, ਉਹ ਜੇ ਕੋਈ ਸਾਡੇ ਸੁਣਨ ਵਾਲਿਆਂ ਨੂੰ ਉਹ ਸੁਣਾ ਦਿਓ। ਮਨੇ ਇਕੱਠੇ ਰਾਤ ਰਹਿੰਦੇ ਨਾ ਜੀ ਜੀ ਸਾਰੇ ਮੁਸਲਮਾਨ ਵੀ ਹੋ ਜਾਂਦੇ ਹੋਵੇ ਜੀ ਜੀ ਹਿੰਦੂ ਆ ਗਏ ਜਾਂ ਗੋਡਾ ਖੋਲਿਆ ਮੁਸਲਮਾਨਾਂ ਨੇ, ਗੋਡਾ ਖੋੜਿਆ ਜੀ। ਹਾਂ 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 ਆਪ ਨਹੀਂ ਹੁਣ ਮੁਸਲਮਾਨ ਦੂਸਰਿਆਂ ਨੂੰ ਅਫਸੋਸ ਦਾ ਇਜ਼ਹਾਰ ਕਰਨ ਵਾਸਤੇ ਆਖਣਾ ਵੀ ਕਲਾਮ ਬਖਸ਼ ਦੇ। ਆਪ ਤਾਂ ਜ਼ਾਰੀ ਜੀ ਗੱਲ ਹੈ ਉਹ ਮਜ਼ਹਬ ਦੇ ਨਾਲ ਨਹੀਂ ਕਰਦੇ, ਲੇਕਿਨ ਉਹ ਜਿਹੜਾ ਦੂਸਰੇ ਦੇ ਅਫਸੋਸ ਕਰਨ ਦਾ ਤਰੀਕਾ ਕਾਰ ਉਹਦੇ ਵਿੱਚ ਉਹ ਸ਼ਾਮਲ ਉਸੇ ਤਰੀਕੇ ਉਹਨੇ ਮੁਸਲਮਾਨ ਦਾ ਸ਼ਾਮਲ ਹੁੰਦੇ। ਕਹਿੰਦਾ ਸਾਹਿਬ ਸਾਡੇ ਪਿਓ ਨੂੰ ਨਾ ਕੋਈ ਫਾਰਸੀ ਫੂਰਸੀ ਜਾਂ ਉਹਨਾਂ ਦੀ ਹਿੰਦੀ ਜ਼ਬਾਨ ਦੀ ਉੱਥੋਂ ਦਾ ਪੜ੍ਹਿਆ ਹੋਇਆ ਜੀ, 4 ਜਮਾਤਾਂ 5 ਜਮਾਤਾਂ ਪੜ੍ਹਿਆ ਹੋਇਆ। ਹਾਂ ਗੁਰਮੁਖੀ ਫਾਰਸੀ ਇਹ ਉਹਨਾਂ ਦਾ ਜਿਵੇਂ ਉਹ ਗ੍ਰੰਥ ਹੁੰਦਾ ਕਿ ਜੀ ਜੀ ਗੁਰੂ ਗ੍ਰੰਥ ਸਾਹਿਬ ਮਜ਼ਹਬੀ ਕਿਤਾਬ ਗ੍ਰੰਥ ਸਾਹਿਬ, ਉੱਥੇ ਦਾ ਬੰਦ ਔਰ ਇਹ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਾਇਦ ਤੁਹਾਨੂੰ ਪਤਾ ਹੋ ਸੀ ਉਹਦੇ ਵਿੱਚ ਵੱਡਾ ਜ਼ਿਆਦਾ ਕਲਾਮ ਜਿਹੜਾ ਹੈ ਨਾ ਉਹ ਹੈ ਪਾਕ ਪਤਨ ਨੇ ਆਪਣੇ ਸੂਫੀ ਸ਼ਾਇਰ ਬਾਬਾ ਫਰੀਦ ਇਹਨਾਂ ਦੇ ਸ਼ਲੋਕ ਕਿ ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ। ਇਸ ਤਰੀਕੇ ਦਾ ਜਿਹੜਾ ਬਾਬਾ ਫਰੀਦ ਦਾ ਕਲਾਮ ਹੈ ਨਾ ਉਹ ਉਹਨਾਂ ਦੀ ਮਜ਼ਹਬੀ ਕਿਤਾਬ ਦੇ ਵਿੱਚ ਜਿਹੜੇ ਸਾਡੇ ਸਿੱਖ ਬੈਣ ਭਰਾ ਉਹਨਾਂ ਦੇ ਵਿੱਚ ਉਹ ਵੀ ਅਸ਼ਲੋਕ ਵੀ ਸ਼ਾਮਲ। ਸਾਡਾ ਪਿਓ ਇਹਨੇ ਗੱਲ ਕਰਦਾ ਵੀ ਉਹ ਜਿਹੜੇ ਨਾ ਫਿਰ ਕੋ ਕੁਰਾਨ ਸ਼ਰੀਫ ਦੇ ਆਗਨ ਜਾਂ ਕੋਈ ਜੀ ਜੀ ਕੁਰਾਨ ਸ਼ਰੀਫ ਜੋ ਸਮਝਦਾ ਬਿਲਕੁਲ ਉਹ ਤੁਹਾਡੇ ਬਜ਼ੁਰਗ ਸਹੀ ਆਖਦੇ ਹੈ, ਉਹ ਤਾਲੀਮਾਤ ਇੱਕੋ ਹੀ ਹਨ, ਇੱਕੋ ਹੀ ਕੁਝ ਜਿਹੜੇ ਉਹਦੇ ਬਦਰੀਏ ਜਾਂ ਕੋਈ ਹੋਰ ਬਰਾ ਹੈ ਨਾ ਨਿਊਜ਼ੀਲੈਂਡ ਦੇ ਉਹ ਉਹਨਾਂ ਦੇ ਤੂੰ ਕਿਉਂ ਜਾਂਦੇ ਨੇ ਉਹਨਾਂ ਦੇ ਬਸ ਕੁਰਾਨ ਸ਼ਰੀਫ ਦੀ ਗੱਲ ਬਿਲਕੁਲ ਇਸੇ ਤਰ੍ਹਾਂ ਹੀ ਹੈ, ਇੱਕੋ ਹੀ ਤਾਲੀਮਾਤ ਹੈ, ਤਾਲੀਮਾਤ ਇੱਕੋ ਹੀ। ਤੋਂ ਫਰਕ ਇਹ ਹੁੰਦਾ ਨਾ ਜੀ ਅਹਿਮਦ ਰਜ਼ਾ ਸਾਹਿਬ, ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਵੀ ਸਾਡਾ ਦਾਦਾ ਜਿਹੜਾ ਨਾ ਜੀ ਉਹ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਉਹਦਾ ਮਿਜ਼ਾਜ ਸੁਫਿਆਨਾ ਟਾਈਪ ਆ। ਹਾਂ ਬਿਲਕੁਲ ਸੁਫਿਆਨਾ ਮਿਜ਼ਾਜ ਜਿਹੜਾ ਸੂਫੀ ਬੰਦਾ ਹੈ ਨਾ ਜੀ ਉਹ ਸਾਰੇ ਬੰਦੇ ਨੂੰ ਉਹ accept ਕਰਦਾ ਸੌਖਾ ਹੋ ਜਾਂਦਾ, ਉਹਦੇ ਚ ਐਕਸੈਪਟੈਂਸ ਸਾਰੇ ਲੋਕਾਂ ਦੀ ਲੁਕਾਈ ਦੀ ਆ ਜਾਂਦੀ, ਉਹਦੇ ਚੋਂ ਕਿਸੇ ਇੱਕ ਯਕ ਮਜ਼ਹਬੀ ਏਜੰਡਾ ਨਹੀਂ ਹੁੰਦਾ। ਜਿਹੜਾ ਅਨਪੜ੍ਹ ਬੰਦਾ ਹੁੰਦਾ ਉਹਦੇ ਵਿੱਚ ਇੱਕ ਕੱਟੜਪਨ ਅਟਲਪਨ ਹੁੰਦਾ, ਜਿਹੜਾ ਪੜ੍ਹਾ ਲਿਖਾ ਹੁੰਦਾ ਉਹ ਜਿਹੜਾ ਨਾ ਬਰਾਡ ਮਾਈਂਡਡ ਕਿਸਮ ਦਾ ਬੰਦਾ ਵਸੀ ਹੁੰਦਾ, ਉਹ ਹਰ ਪਾਸੇ ਜਾਂਦਾ, ਉਹ ਸਾਰੀ ਬੰਦੇ ਦੀ ਗੱਲ ਸੁਣਦਾ ਹੈ ਔਰ ਉਹਦਾ ਸੋਚਦਾ ਹੈ कि क्या ये झूठ बोल रही है या सच बोल रही है। तो ज़ाहिर है मज़ाहब जितने भी हैं इस दुनिया के जितने भी मज़ाहब हैं वो सारे मुस्बत हैं और इंसानियत की भलाई बेहतरी वास्ते हैं। उन्होंने मनने वाले ते डिपेंड करता है कि उन्होंने किस तरह ले बार लोग अगली गल अगर करिए तो फिर डिफरेंस या जड़ा ਮਸਲੇ ਚਾਹ ਪਾਣੀ ਦਾ ਵੀ ਉਹ ਕਰ ਲਿਆ ਹੈ ਫਿਲਹਾਲ ਸਾਨੂੰ ਇਹ ਮਸਲਾ ਇੱਥੇ ਆ ਤੇ ਸਾਡੇ ਨਬੀ ਸੱਲਮ ਦੀ ਜ਼ਾਤ ਤੇ ਆ ਤੇ ਅਟਕ ਜਾਂਦਾ ਜਿਹੜਾ ਕਿ ਜਿਹੜਾ ਬੰਦਾ ਨਹੀਂ ਮੰਨਦਾ ਉਹ ਗੈਰ ਮੁਸਲਮ ਹੈ, ਜਿਹੜਾ ਮੰਨ ਲੈਂਦਾ ਉਹ ਮੁਸਲਮਾਨ ਹੈ। ਬਾਕੀ ਸਾਰੇ ਮਜ਼ਾਹਬ ਇਨਸਾਨੀਅਤ ਦੀ ਬਿਹਤਰੀ ਵਾਸਤੇ ਅਸਲ ਤੇ ਜਿਹੜਾ ਇੱਥੇ ਸ਼ਫੀਕ ਸਾਹਿਬ ਜਿਹੜਾ ਪੰਜਾਬ ਦੇ ਅੰਦਰ ਨਾ ਗੁਰੂ ਤੇ ਸੂਫੀ ਜੀ ਗੁਰੂ ਤੇ ਸੂਫੀ ਦਾ ਨਜ਼ਰੀਆ ਸੈਪਰੇਟ ਨਹੀਂ। ਹਾਂ ਸੇਮ ਗੁਰੂ ਨੇ ਪਾਬੰਦੀ ਨਹੀਂ ਲਾਈ ਵੀ ਮੇਰੇ ਗੁਰਦੁਆਰੇ ਦੇ ਵਿੱਚ ਹਿੰਦੂ ਨਾ ਆਵੇ, ਮੇਰੇ ਗੁਰਦੁਆਰੇ ਦੇ ਵਿੱਚ ਮੁਸਲਮਾਨ ਨਾ ਆਵੇ ਤੇ ਈਸਾਈ ਨਾ ਆਵੇ। ਉਹਨੇ ਸਾਰਿਆਂ ਨੂੰ ਕਿਹਾ ਵੀ ਸਾਰੇ ਆ ਜਾਓ। ਸਾਰਿਆਂ ਦੀ ਭੁੱਖ, ਉਹ ਭੁੱਖ ਜਿਹੜੀ ਹੈ ਉਹ ਹਿੰਦੂ ਦੀ ਵੀ ਭੁੱਖ ਹੈ, ਉਹ ਮੁਸਲਮਾਨ ਦੀ ਵੀ ਉਹਨੂੰ ਭੁੱਖ ਹੈ, ਜਿਹੜੀ ਢਿੱਡ ਦੀ ਭੁੱਖ ਹੈ ਤੇ ਜਿਹੜੀ ਈਸਾਈ ਦੀ ਵੀ ਭੁੱਖ ਹੈ। ਸੋ ਜਿਹੜਾ ਭੁੱਖਾ ਹੈ ਨਾ ਉਹ ਆ ਕੇ ਗੁਰਦੁਆਰੇ 'ਚ ਖਾ ਲਵੇ। ਇਹੀ ਸੇਮ ਚੀਜ਼ ਹੈ ਜਿਹੜਾ ਸਾਡਾ ਸੂਫੀ ਹੈ। ਹਾਂਜੀ ਸੂਫੀ ਕੀ ਵੇਖਦਾ ਹੈ ਜਿਵੇਂ ਬਾਬਾ ਬੁੱਲੇ ਸ਼ਾਹ ਹੈ। ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਇੱਟ ਖੜਕ ਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ
ਆਣ ਫਕੀਰ ਤੇ ਖਾਖਾ ਜਾਵਾਂ ਰਾਜ਼ੀ ਹੋਵੇ ਬੁੱਲਾ। ਇਹ ਸਾਰੀਆਂ ਚੀਜ਼ਾਂ ਹਨ, ਇਹ ਉਸ ਟਾਈਮ ਤੱਕ ਹਨ ਜਦੋਂ ਤੱਕ ਤੁਸੀਂ ਇੱਥੋਂ ਦਾ ਚੁੱਲ੍ਹਾ ਤੱਤਾ ਨਹੀਂ ਕਰਦੇ। ਤੇ ਫਕੀਰ ਕੌਣ ਹੈ? ਫਕੀਰ ਦੇ ਵਿੱਚ ਹੁਣ ਇਹ ਇੱਕ ਮਜ਼ਹਬੀ ਸ਼ਨਾਖਤ ਹੈ, ਉਹਨਾਂ ਤੇ ਕੋਈ ਅਨਸਰ ਨਹੀਂ ਹੈ। ਫਕੀਰ ਭੁੱਖਾ ਨੰਗਾ ਹੈ ਜੀ। ਜਿਹੜਾ ਮਾੜਾ ਹੈ ਉਹ ਫਕੀਰ ਹੈ, ਜਿਹੜਾ ਭੁੱਖਾ ਹੈ ਉਹ ਫਕੀਰ, ਜਿਹਨੂੰ ਮਹਿਲ ਮਾੜੀਆਂ ਜਿਹਦੀਆਂ ਨਹੀਂ ਹਨ ਉਹ ਫਕੀਰ ਹੈ। ਸੋ ਜਿਹੜਾ ਵੀ ਹੈ ਉਹ ਆ ਤੇ ਖਾ ਜਾਵੇ, ਉਹ ਕਹਿੰਦਾ ਫਿਰ ਮੈਂ ਰਾਜ਼ੀ ਹਾਂ, ਫਿਰ ਮੇਰਾ ਨਾ ਵਧੀਆ। ਸੋ ਅਸੀਂ ਸੂਫੀਆਂ ਗੁਰੂਆਂ ਦੀ ਧਰਤੀ ਤੇ ਬੈਠੇ ਹੋਏ, ਉਹਨਾਂ ਦਾ ਜ਼ਿਕਰ ਲਾਜ਼ਮੀ ਅਸੀਂ। ਮੈਂ ਇੱਕ ਵਾਰੀ ਹੋਰ ਆਨਾ ਪੁਰਾਣੇ ਜਿੱਥੇ ਫਿਰੋਜ਼ਪੁਰ ਤੋਂ ਆਏ ਬਜ਼ੁਰਗ, ਕਿ ਉੱਥੋਂ ਦੇ ਬਾਰੇ ਕੋਈ ਦੁਬਾਰਾ ਤੋਂ ਕੋਈ ਰਾਬਤਾ ਹੋਇਆ, ਕੋਈ ਗਿਆ ਉੱਥੇ ਜਾਂ ਕੋਈ ਉੱਥੇ ਇੱਥੇ ਉਹ ਹੋਇਆ? ਸਾਡਾ ਇੱਕ ਨਾ ਬਤਰੀਆ ਲੱਗਦਾ ਹੋ ਗਿਆ। ਹਾਂ ਠੀਕ ਹੈ। ਹਾਂ ਉਹ ਗਿਆ ਨਾ ਕਿਤੇ ਸਾਲਾਂ ਬਾਅਦ। ਉਹ ਦੱਸਦਾ ਹਾਂ ਜੀ, ਉਹਦਾ ਬਾਰੇ ਮੈਂ ਜਿਹੜੀ ਗੱਲ ਸੁਣੀ ਉਹ ਦੱਸਦਾ ਹਾਂ ਵੀ ਬਾਬੇ ਸਈਦ ਦਾ ਯਾਨੀ ਮੇਰੇ ਦਾਦੇ ਜੀ ਦੇ ਜਿਹੜੇ ਮਤਲਬ ਮਕਾਨ ਹਨ ਉਹ ਅਜੇ ਖੜੇ ਹਨ ਉੱਥੇ। ਮਤਲਬ ਉਹ ਕੋਈ ਨਾਂ ਦੱਸਦਾ ਵੀ ਉੱਥੇ ਫਲਾਣਾ ਹਿੰਦੂ ਆਬਾਦ ਹੈ। ਮਤਲਬ ਉਹ ਪਹਿਲੇ ਦੀ ਨਿਸਬਤ ਉੱਥੇ ਮਤਲਬ ਜਿੱਦਤ ਆ ਗਈ, ਜਿਵੇਂ ਇੱਥੇ ਸਾਡੇ ਪਿੰਡਾਂ ਦੇ ਵਿੱਚ ਸਹੀ ਗੱਲ ਹੈ, ਜਿੱਦਤ ਹੈ। ਔਰ ਜੋ ਉਹ ਹੁਣ ਤੁਸੀਂ ਮੈਂ ਸੌਰੀ ਤੁਹਾਨੂੰ ਇੰਟਰਪਟ ਕਰ ਰਹੀ ਹਾਂ, ਸੁਣਨ ਵਾਲੇ ਨੂੰ ਵੀ ਸ਼ਾਇਦ ਇਹ ਗੱਲ ਬੁਰੀ ਲੱਗੇ, ਲੇਕਿਨ ਅਸੀਂ ਜਿੱਥੇ ਬੈਠੇ ਹਾਂ ਜਿਹੜੀ ਗੱਲ ਤੁਸੀਂ ਕੀਤੀ ਨਾ, ਇਹ ਮੁਨਸ਼ੀ ਉਤਾੜ, ਇਸ ਮੁਨਸ਼ੀ ਉਤਾੜ ਦੇ ਬਾਰੇ ਜੋ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ। ਇਸ ਮੁਨਸ਼ੀ ਉਤਾੜ ਦੇ ਵਿੱਚ ਕੋਈ ਘਰ ਪੱਕਾ ਨਹੀਂ ਹੁੰਦਾ। ਲੋਟੀ ਵੇਲੇ 47 ਦੇ ਇਸ ਟਾਈਮ ਲੋਟੀ ਪਈ, ਇੱਥੇ ਛਪਰੀਆਂ ਆਉਂਦੀਆਂ ਲੋਕਾਂ ਦੀਆਂ ਜਾਂ ਕੱਚੇ ਕੋਠੜੇ ਹੁੰਦੇ। ਇੱਥੇ 2 ਘਰਾਂ ਦੇ ਪੱਕੇ ਮਕਾਨ ਹੈ ਜਿਨ੍ਹਾਂ ਦੇ ਨਕਸ਼ੋ ਨਿਗਾਰ ਵੀ ਬਣੇ ਹੋਏ ਆ। ਉਹ ਹਿੰਦੂ ਫੈਮਿਲੀ ਦੇ ਜਿਹੜਾ ਉਹਦਾ ਨੰਬਰਦਾਰ ਹੈ ਇਹ ਤਲਸੀ ਦਾਸ ਜਾਂ ਤਲਸੀ ਦਾਸ ਹੀ ਹੈ, ਔਰ ਨੰਦ ਲਾਲ ਜਿਹੜਾ ਹੈ ਉਹਨਾਂ ਦੇ 2 ਘਰ ਹੈ ਉਹ ਬਣੇ ਹੋਏ। ਹੁਣ ਤੁਸੀਂ ਇੱਥੇ ਮੁਨਸ਼ੀਆਂ ਨੂੰ ਦੇਖ ਲਓ ਕਿ ਇੱਥੇ ਹਰ ਚੀਜ਼ ਕਿਤਨੀ ਮਾਡਰੇਟ ਹੋ ਚੁੱਕੀ ਹੈ। ਸੋ ਉਹ ਵੇਲੇ ਦੇ ਨਾਲ ਉਹ ਮਾਡਰੇਟ ਹੁੰਦੀਆਂ ਹਨ ਜਿਹੜਾ ਚੀਜ਼ਾਂ। ਨਾ ਹਵੇਲੀਆਂ ਦੀ ਜਾਗੇ ਤੋਂ ਜੇ ਵਾੜ ਤੇ ਕੱਦਾਂ ਦੀ ਜਾਗੇ ਹੁੰਦੇ ਕਮਾਣੇ ਤੇ ਛੱਤਾਂ ਦੀ ਜਾਗੇ ਹੁੰਦੇ ਛੱਪੜ ਤੇ ਹਰ ਘਰ ਦੇ ਵਿੱਚ ਵਾਣ ਵੱਡੇ ਵੱਡੇ ਹੁੰਦੇ। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਦਾਦਾ ਜੀ ਦਾ ਨਾਮ ਸਈਦ ਅਹਿਮਦ ਸਾਹਿਬ, ਹਾਂ ਮੁਹੰਮਦ ਸਈਦ ਅਹਿਮਦ ਸਾਹਿਬ, ਔਰ ਉਹਨਾਂ ਨੇ ਜਿਹੜੋ ਘਰ ਬਣਾਏ ਹੋਏ ਆ ਉੱਥੇ ਅੱਜ ਕੱਲ੍ਹ ਕਿਹਦਾ ਕਬਜ਼ਾ ਹੈ? ਕੋਈ ਹਿੰਦੂ ਹੈ ਗੱਲ ਬਣਾਉ ਨਾ ਤਾਂ ਮੈਨੂੰ ਵੀ ਨਾਂ ਨਹੀਂ ਤੁਹਾਨੂੰ ਜਿਹੜਾ ਬੰਦਾ ਗਿਆ ਸੀ ਉਹ ਵੀ ਉਸ ਗੱਲ ਤੇ ਉਹ ਜਦੋਂ ਉੱਥੇ ਉਹ ਤੁਹਾਡਾ ਕਜ਼ਨ ਇਹ ਕਦੋਂ ਜਾਂਦਾ ਹੈ? ਉਹ 20-22 ਸਾਲ ਪਹਿਲੇ ਦੀ ਗੱਲ ਹੈ। 20-22 ਸਾਲ ਪਹਿਲੇ ਜਾਂਦਾ ਹੈ ਤੇ ਉੱਥੋਂ ਦੇ ਲੋਕਾਂ ਦੇ ਨਾਲ ਕੋਈ ਪੁਰਾਣੇ ਉੱਥੇ ਬੈਠੇ ਹੋਏ ਜਿਹੜਾ ਨਾ ਉਹਨਾਂ ਨੂੰ ਕੋਈ ਸਿਆਣਾ ਹੋਵੇ ਵੀ ਤੂੰ ਫਲਾਣੇ ਦਾ ਪੋਤਰਾ ਫਲਾਣੇ ਦਾ ਪੁੱਤਰ। ਉਹ ਜਿਹੜਾ ਹਿੰਦੂਆਂ ਨੇ ਉਹਨਾਂ ਨੂੰ ਵੈਲਕਮ ਕੀਤਾ ਜਿਹੜੇ ਉੱਥੇ ਮਕਾਮੀ ਬੈਠੇ ਆ ਨਾ ਜੀ, ਉਹਨਾਂ ਨੇ ਬੜਾ ਅੱਛੇ ਤਰੀਕੇ ਨਾਲ ਬੜੇ ਕੋਈ ਸੁਣਾਓ ਨਾ ਉਹਨਾਂ ਦੀ ਗੱਲ। ਉਹਦਾ ਦਾਦਾ ਹਾ ਨੰਬਰਦਾਰ ਉਹ ਜਿਹੜੇ ਸਿੱਖਾਂ ਸੁੱਖਾਂ ਕੋਲ ਜਾਂਦਾ ਆਉਂਦਾ ਤੇ ਉਹ ਦੁੱਧ ਬਣਾਉਂਦੇ ਦੁੱਧ ਪੀਂਦਾ ਬਥੇਰਾ ਪੀਂਦਾ ਘਰੇ ਪੀਂਦਾ ਜਿੱਥੇ ਜਾਂਦਾ ਦੁੱਧ। ਇਆਂ ਸਮਝਦੀਆਂ ਆ ਗਿਆ ਨੰਬਰਦਾਰ ਆ ਗਿਆ ਦੁੱਧ ਦੇ। ਠੀਕ ਹੈ। ਉਹ ਮੁੜ ਉਹਦੀ ਆਵਾਜ਼ ਤੋਂ ਕੋਈ ਬੰਦੇ ਆਵਾਜ਼ ਤੋਂ ਸਿਆਣਦੇ ਆ ਤੂੰ ਤਾਂ ਫਲਾਣੇ ਦਾ ਪੋਤਰਾ ਹੈ ਜਾਂ ਪੁੱਤਰ। ਅੱਛਾ ਅੱਛਾ, ਆਵਾਜ਼ ਤੋਂ ਵੀ ਬੰਦਿਆਂ ਨੇ ਸਿਆਣ ਲੈਂਦੇ। ਬੜੀ ਖੂਬਸੂਰਤ ਗੱਲ ਹੈ। ਉਹ ਮੁੜ ਕੇ ਨਾ ਉਹ ਉੱਥੇ ਵੀ ਗੇੜਾ ਨੇ ਮਾਰਿਆ ਜਿੱਥੇ ਦਾਦਾ ਜਾਂਦਾ ਆਉਂਦਾ ਜਿਹੜੇ ਦਾਦੇ ਦੇ ਯਾਰ ਹੈ ਉਹਨਾਂ ਦੇ ਕੋਲ ਸਾਰਿਆਂ ਦੇ ਉਹਨਾਂ ਦੇ ਘਰਾਣਿਆਂ ਦੇ ਵਿੱਚ ਗਿਆ। ਹਾਂ ਹਾਂ, ਉਹਨਾਂ ਬੜੀਆਂ ਖੁਸ਼ੀਆਂ ਕੀਤੀਆਂ। ਅੱਛਾ ਅੱਛਾ ਜੀ, ਮੁਹੰਮਦ ਸਈਦ ਦਾ ਪੋਤਰਾ ਹੈ। ਹਾਂ ਇਹ ਪੰਜਾਬ ਦਾ ਇੱਕ ਖਾਸਾ ਹੈ ਨਾ ਜੀ, ਪੰਜਾਬ ਦਾ ਜਾਂ ਪੰਜਾਬੀ ਦਾ ਇੱਕ ਖਾਸਾ ਹੈ ਵੀ ਮਹਿਮਾਨ ਨੂੰ ਮਹਿਮਾਨ ਨਵਾਜ਼ੀ ਕਰਨਾ, ਉਹਨੂੰ ਅੱਛੇ ਤਰੀਕੇ ਨਾਲ ਟਰੀਟ ਕਰਨਾ। ਇਹ ਸਾਡੇ ਪੰਜਾਬੀਆਂ ਦਾ ਸਭ ਮੇਰੇ ਖਿਆਲ ਨਾਲ ਸ਼ਾਇਦ ਦੂਸਰੇ ਸੂਬਿਆਂ ਦੇ ਵਿੱਚ ਨਾ ਹੋਵੇ। ਅੱਛਾ, ਇਹ ਦੱਸੋ ਵੀ ਤੁਹਾਡੇ ਬਤਰੀਏ ਜਦੋਂ ਵਾਪਸ ਜਾਂਦੇ ਨੇ ਉੱਥੇ ਫਿਰੋਜ਼ਪੁਰ ਜਿਹੜੀ ਤੁਹਾਡੀ ਬਸਤੀ ਹੈ ਕਿਹੜਾ ਬਸਤੀ ਵਿੱਚ ਗਏ ਤੇ ਪਾਸੇ ਆਸੇ ਜਿੱਥੇ ਦਾਦਾ ਨੰਬਰਦਾਰ ਆ ਸੀ ਉਹ ਜਾਂਦਾ ਆਉਂਦਾ ਉਹਨਾਂ ਕੋਲ ਗਿਆ। ਹਾਂ, ਉਹ ਕਿ ਤੁਸੀਂ ਗੱਲ ਸੁਣਾ ਰਹੇ ਹੋ ਉਹ ਸੁਣਾਓ ਨਾ। ਉਹ ਬੜੀ ਮੁਹੱਬਤ ਨਾਲ ਉਹਨਾਂ ਮਿਲੇ ਜੁਲੇ। ਔਰ ਇਹ ਕੋਈ ਮਤਲਬ ਹੈ ਲੋਟੀ ਤੂੰ ਜੇ ਤੁਸੀਂ 20 ਸਾਲ ਦੱਸਦੇ ਮਤਲਬ ਕੋਈ 50 ਸਾਲ ਬਾਅਦ ਜਾਂਦਾ ਹੈ? ਨਹੀਂ, ਲੋਟੀ ਦੇ ਪਿੱਛੇ 50 ਸਾਲ ਤੋਂ ਨਹੀਂ ਚੌਦੇ ਜਾਂਦਾ ਹੈ। ਚੌਦੇ ਜਾਂਦਾ ਉਹ ਅੰਦਾਜ਼ਨ ਕਿੰਨਾ ਕਰਸਾ ਬਾਅਦ ਜਾਂਦਾ ਹੈ? ਉਹ ਕਿੰਨਾ ਕਰਸਾ ਬਾਅਦ ਜਾਂਦਾ ਹੈ? ਉਹ ਤਕਰੀਬਨ ਮੇਰੇ ਖਿਆਲ ਮੁਤਾਬਿਕ ਉਹ ਅੱਜ ਤੋਂ ਕੁਝ 20-25 ਸਾਲ ਪਹਿਲੇ ਗਿਆ। 20-25 ਸਾਲ ਪਹਿਲੇ ਗਿਆ। ਹੁਣ ਤਾਂ ਉਹ 40-45 ਸਾਲ ਬਾਅਦ ਜਾਂਦਾ ਹੈ ਨਾ ਲੋਟੀ? ਹਾਂਜੀ। ਅੱਛਾ ਅੱਛਾ, ਉਹ 40-45 ਸਾਲ ਬਾਅਦ ਵੀ ਉਹਨਾਂ ਲੋਕਾਂ ਨੂੰ ਸਾਰਾ ਕੁਝ ਯਾਦ। ਬਿਲਕੁਲ, ਜਿੰਨਾ ਉਹਨੂੰ ਨਹੀਂ ਵੇਖਿਆ ਨਾ ਤੂੰ ਆਵਾਜ਼ ਪਛਾਣ ਲਿਆ ਵੀ ਫਲਾਣੇ ਦਾ ਪੋਤਰਾ। ਇਹ ਵੀ ਉਹਨਾਂ ਦੀ ਬੜੀ ਗੱਲ ਹੈ। ਵੇਖੋ ਹੁਣ ਅਸੀਂ ਸਾਡੇ ਇੱਥੇ ਪਤਾ ਕੀ ਹੈ,
ਬੰਦਾ ਟੁਰਾ ਜਾਂਦਾ ਹੋਵੇ ਨਾ ਤਾਂ ਟੋਰ ਤੋਂ ਪਛਾਣਦੇ ਨੇ ਵੀ ਇਹ ਫਲਾਣੀ ਫੈਮਿਲੀ ਦਾ। ਹਾਂਜੀ ਬੰਦਾ ਬੋਲਦਾ ਪਿਆ ਹੋਵੇ ਬਿਲਕੁਲ। ਤੇ ਉਹਨੂੰ ਬੋਲ ਤੋਂ ਪਛਾਣ ਲੈਂਦੇ ਨੇ। ਬੰਦਾ ਕੋਲ ਬੈਠਾ ਹੋਵੇ ਤਾਂ ਉਹਦੇ ਮੱਥੇ ਤੋਂ ਸਿਆਣ ਲੈਂਦੇ ਨੇ ਤੂੰ ਫਲਾਣੇ ਦਾ ਪੁੱਤਰ ਹੈ। ਇਹ ਲੋਕ ਦਾਨਿਸ਼ ਹੈ ਨਾ ਇੱਥੋਂ ਦੀ। ਇਹ ਕਿਹੜੀਆਂ ਯੂਨੀਵਰਸਿਟੀਆਂ ਪੜਾਇਆ ਜਾਂਦਾ? ਇਹ ਜੀ ਜਰਨਲ ਨੌਲੇਜ ਹੈ। ਇਹ ਬਿਲਕੁਲ ਇਹ ਲੋਕ ਦਾਨਿਸ਼ ਇਸ ਨੂੰ ਬੋਲਦੇ ਨੇ। ਇਹ ਕਿਤਨੀ ਵਾਰੀ ਹੈ ਨਾ तो फैमिली के जो जावी आ गया ना मैं जो तो ते आ गने यार जी जी बाप चाचा जी को ताया जी सुना रहे हैं। जी जी वो उस नंबर दाना उस वक्त वो अपना ये जानता उस वक्त फिफ्टी सिलाई चमड़े की इसलिए फरमाइश वो ले जाओगा। अब वो बहुत हो गया जामन पर जामन लग जाओ जो जिंदे वास्ते ले जाना नहीं ਜਿਹੜੇ ਜਿਹਨੇ ਲੈ ਜਾਣਾ ਇਹ ਜਿਹੜਾ ਤੁਹਾਡਾ ਬਤਰੀਆ ਜਾਂਦਾ ਤੁਹਾਡਾ ਬੇਟਾ? ਨਹੀਂ ਨਹੀਂ ਉਹ ਸਾਡੇ ਅੱਛਾ ਰਿਸ਼ਤੇ ਚ ਤੀਜਾ। ਜਿਹੜਾ ਸਾਡੇ ਪਿਓ ਕੋਲ ਵੱਡਾ ਆ ਨਾ ਭਰਾ ਉਹ ਨੰਬਰਦਾਰ ਆ। ਸਾਡੇ ਜਿਹੜਾ ਤਾਇਆ ਆ ਨਾ ਵੱਡਾ ਉਹਦਾ ਪੋਤਰਾ ਵੀ ਸਾਡਾ ਬੁਰੀਆ ਲੱਗਾ। ਠੀਕ ਉਹ ਜਾਂਦਾ ਉਹ ਜਿਸੇ ਜਾਣਾ ਉਹਨੇ ਅੱਗੇ ਕਈ ਵਾਰੀ ਇੱਕ ਵਾਰੀ ਗਿਆ ਕਿ ਦੋ ਵਾਰੀ ਗਿਆ ਜਾਂਦਾ ਆਉਂਦਾ ਇਹ ਲੈ ਉਹ ਚਾਲ ਮੋੜ ਉਹਨੇ ਜਾਣਾ ਆ ਤੇ ਇਸੋ ਉੱਥੇ ਮੈਂ ਕਿਸੇ ਕੰਮ ਦੀ ਦਿੱਤੀ ਤੇ ਕੰਮ ਨਹੀਂ ਹੋਣੀ। ਹਾਂ ਚੰਦ ਉੱਥੇ ਕੋਈ ਮਸਲਾ ਭਾਈ ਆ ਤੂੰ ਕਿਸੇ ਜੋ ਜਲਦੀ ਸੱਜਣ ਦੇ ਲਗਾਉਂਗਾ। ਅੱਛਾ तुम लोग के अल्लाह को मैं इतना जो शहद भाई ले जाऊँ वाला फोटो ਹਾਂ ਹਾਂ ਜੁੱਤੀ ਬਣਵਾਈ ਉਹ ਜਿੰਦੇ ਵਾਸਤੇ ਵੀ ਜਾਣਾ ਲੇਕਿਨ ਉਸ ਤੋਂ ਪਹਿਲੇ ਉਹ ਨਾ ਜਾ ਸਕਿਆ। जा ना सका ਫੌਤ ਹੋ ਗਿਆ। जवान बंदा याद है ਅੱਛਾ ਹੋਰ ਕੀ ਕੋਈ ਉੱਥੋਂ ਤੇ ਸੁਣਾਉਂਦੇ ਨੇ ਕੋਈ ਇਹ ਜੀ ਹੁਣ ਆਪਾਂ ਇੱਥੇ ਬੈਠੇ ਆ ਦੁੱਖ ਸੁੱਖ ਤੇ ਇੱਕ ਦੂਏ ਦਾ ਜਿਹੜਾ ਗਵਾਢੀ ਹੋਸੀ ਹੈ ਉਹ ਜ਼ਾਤ ਬਿਰਾਦਰੀ ਤੋਂ ਬਾਲਾਤਰ ਹੋ ਕੇ ਉਹਦੀ ਉਹ ਦੁੱਖ ਦੇ ਵੇਲੇ ਉਹਦੇ ਨਾਲ ਦੱਸੀ ਖੁਸ਼ੀ ਦੇ ਵੇਲੇ ਨਾਲ ਦੱਸੀ। ਕੋਈ ਇਹ ਜੇ ਕੋਈ ਵੱਡਿਆਂ ਕੋਈ ਗੱਲ ਕਿਹੜੀ ਸੁਣਾਈ ਹੋਵੇ ਵੀ ਜਿੱਥੇ ਸਾਰੇ ਹਿੱਕ ਹੈ ਜਿਵੇਂ ਤੁਸੀਂ ਪਹਿਲੇ ਸੁਣਾਇਆ ਬਈ ਉਹ ਜਦੋਂ ਕੋਈ ਫੌਤ ਹੋ ਜਾਂਦਾ ਹਾਂ ਤੇ ਉਹ ਬਕਾਇਦਾ ਆ ਤੇ ਉਹ ਆਖਦਾ ਵੀ ਫਲਾਣਾ सलाम बिल्कुल ਇਸ ਤਰੀਕੇ ਦੇ ਨਾਲ ਕੋਈ ਹੋਰ ਚੰਗਿਆਈ ਜਿਹੜੀ ਕੋਈ ਹੋਈ ਇੱਕ ਦੂਸਰੇ ਦੇ ਨਾਲ ਕੋਈ ਚੰਗਾ ਕੀਤਾ ਕਿਸੇ ਨੇ। ਇਹ ਨਹੀਂ ਕੋਈ ਲਾਜ਼ਮੀ ਕੋਈ ਕਿਸੇ ਹਿੰਦੂ ਨੇ ਮੁਸਲਮਾਨ ਨਾਲ ਚੰਗਾ ਕੀਤਾ ਹੋਵੇ। ਆਖਰ ਮੁਸਲਮਾਨਾਂ ਦੀ ਵੀ ਆਬਾਦੀ ਹੈ ਕੋਈ ਮੁਸਲਮਾਨਾਂ ਨੇ ਉਹਨਾਂ ਨਾਲ ਚੰਗਾ ਕੀਤਾ ਹੋਵੇ। ਕੋਈ ਹੈ ਇਸ ਤਰ੍ਹਾਂ ਦੀ ਕੋਈ ਜ਼ੇਨੇ ਚਾਹੁੰਦੀ? नहीं सुनिया ਜਨਮ ਤਾਂ ਕੋਈ ਖਾਸ ਮੈਨੂੰ ਵੀ ਯਾਦ ਕੋਈ ਨਹੀਂ ਜੀ ਲੇਕਿਨ ਇਹ ਇਤਨਾ ਜ਼ਰੂਰ ਹੈ ਵੀ ਜਿਵੇਂ ਹੁਣ ਅੱਜ ਆਪਾਂ ਦਾਪੀ ਹੈ ਨਾ ਜੀ ਉਸ ਟਾਈਮ ਦੇ ਵਿੱਚ ਬੰਦੇ ਨੂੰ ਰਲ ਕੇ ਬਹਿਣ ਦਾ ਵੀ ਟਾਈਮ ਮਿਲਦਾ ਹਾਂ ਗੱਪਾਂ ਛੱਪਾਂ ਮਾਰਨ ਦਾ ਦੁਪਹਿਰ ਦੇ ਟਾਈਮ ਰਾਤ ਦੇ ਟਾਈਮ ਮਤਲਬ ਕਹਾਣੀਆਂ ਚੱਲਦੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਜਿਵੇਂ ਕਿ ਪੁਰਾਣੇ ਵਕਤ ਇੱਕ ਹੁੱਕਾ ਜਿਹੜਾ ਹੁੰਦਾ ਹੁੱਕੇ ਤੇ ਜਿੱਥੇ ਹੁੱਕਾ ਹੁੰਦਾ ਉੱਥੇ ਵੀ ਮਤਲਬ ਉਹ ਹੁੱਕਾ ਇੱਕ ਉਹ ਸਾਰਾ ਕਈ ਉਹ ਮੈਂ ਵਿੱਚ ਆਦੀ ਗੱਲ ਕਰਨ ਲੱਗ ਜਾਣਾ ਉਹ ਹੁੱਕਾ ਤੇ ਇਹਦੀ ਇਲਾਮਤ ਹੁੰਦਾ ਨਾ ਵੀ ਜਿਹੜਾ ਬੰਦਾ ਰੁੱਸਾ ਹੋਇਆ ਹੈ ਉਹ ਉਤੀ ਦੇਰ ਤੱਕ ਰੁੱਸਾ ਹੈ ਜਿੱਥੇ ਤੱਕ ਹੁੱਕੇ ਤੇ ਨਹੀਂ ਆ ਸੀ। ਜਿਸ ਵੇਲੇ ਹੁੱਕੇ ਤੇ ਆ ਸੀ ਤੇ ਉਸ ਟਾਈਮ ਬੰਦਾ ਉਹ ਸੁਲਾ ਹੋ ਗਿਆ ਔਰ ਹੁੱਕਾ ਸਾਰਿਆਂ ਦਾ ਸਾਂਝਾ ਜੀ ਤੇ ਹੁਣ ਤੇ ਅਸੀਂ ਖਤਮ ਕਰਤੀ ਨਾ ਆਪਣੀ ਉਹ ਤਹਿਜ਼ੀਬ ਆਪਣੀ ਰਹਿਤ ਵੇਲੇ ਦੇ ਨਾਲ ਅਸੀਂ ਉਹ ਮੁਕਾਈ ਬੈਠੇ हाँ क्या काम ਖਤਮ ਹੋ ਗਏ ਕਿ ਖਤਮ ਹੋ ਗਿਆ ਤੇ ਉਹ ਜਿਹੜੀ ਪੰਚਾਇਤ ਜਾਂ ਬਹਿਣ ਮਿਲ ਬੈਠਣਾ ਉਹ ਖਤਮ ਹੋ ਗਿਆ। ਅਸੀਂ ਆਦੇ ਪਿਓ ਦੇ ਕੋਲ ਤੇ ਸਾਡੇ ਕੋਲ ਵੇਲੇ ਸੱਜਣ ਵੀ ਉਸੇ ਟਾਈਮ ਲੱਗਣਾ ਸ਼ਾਮ ਨੂੰ 12 ਵਜੇ ਦੁਪਹਿਰਾਂ ਗਰਮੀਆਂ ਦੇ ਦੁਪਹਿਰਾਂ ਸਾਡੇ ਪਿਓ ਕੋਲ ਲੈ ਉਹ ਫੌਤ ਹੋ ਗਿਆ ਮੋਰ ਸਾਡਾ ਵੱਡਾ ਭਾਈ ਆ ਉਹਨੂੰ ਕੁਝ 2 ਸਾਲ ਹੋ ਗਏ ਬੂਲ ਹੋ ਗਿਆ ਉਹ ਜਦੋਂ ਸਾਡੀ ਤਰ੍ਹਾਂ ਰਹਿੰਦੀ ਹੁਣ ਉਹ ਫੌਤ ਹੋ ਗਿਆ ਹੁਣ ਅਸੀਂ ਆ ਤਰਾ ਦਰਾਜ ਬੈਠੇ ਆਏ ਨੇ ਤੇ ਬਕਰੀਏ ਵੀ ਸਾਡੇ ਖੈਰ ਨਾਲ ਬਤੇਰੇ ਪੋਤਰੇ ਵੀ ਨੇ ਜੀ ਬਾਹਰ ਟਾਈਮ ਹੀ ਕੋਈ ਨਹੀਂ ਕਿਸੇ ਕੋਲ ਜਿਹੜਾ ਅਸੀਂ ਆਪਣੇ ਹੱਥੀ ਉਹ ਘਟਾ ਲਈਏ ਹਾਂ ਕਮਾਉਂਦੇ ਹੁਣ ਲੱਭਦਾ ਹੀ ਨਹੀਂ ਵੇਲਾ ਕਿਸੇ ਨੂੰ ਨਾਲ 24 ਘੰਟੇ ਉਹ 336 365 ਦਿਨ ਹਨ ਮਤਲਬ ਉਹ ਟਾਈਮ ਨਹੀਂ ਮਿਲਦਾ ਕਿਸੇ ਨੂੰ। ਇਤਨੇ ਸੋਰਸਸ ਵੀ ਹਨ ਸਾਡੇ ਕੋਲ ਮਸ਼ੀਨਰੀ ਵੀ ਆਮ ਹੈ ਵੀ ਅੱਗੇ ਜਨਾਬ ਬਕਾਲਾ ਦੁਪਹਿਰਾਂ ਦੇ ਵਿੱਚ ਮਤਲਬ ਉਹ ਖੇਡਾਂ ਖੁੱਡਾਂ ਹੋਣੀਆਂ ਮਤਲਬ ਇਹ ਪਿੰਡ ਦੇ ਛੋਕਰੇ ਮੋਕਰੇ ਵੱਡਿਆਂ ਬਜ਼ੁਰਗਾਂ ਦੀ ਅਲੱਗਾ ਮੈਂ ਫਲੁੱਕੇ ਨਾ ਹੋ ਜਾਣੀ ਮੁੰਡੇ ਛੋਕਰੇ ਜਿਹੜੇ ਹੁੰਦੇ ਉਹ ਵੱਖਰਾ ਮਤਲਬ ਜਿਹੜੀ ਜੇ ਪੜੀ ਹੈ ਤੇ ਕੌਡੀ ਖੇਡਣ ਨਾਲ ਤੇ ਛਾਲੀ ਮਾਰਨ ਨਾਲ ਬੜਾ ਅੱਛਾ ਇਹ ਦੱਸੋ ਵੀ ਉਸ ਟਾਈਮ ਪੁਰਾਣੇ ਵਕਤਾਂ ਦੇ ਵਿੱਚ ਇੱਕ ਵਾਰਿਸ ਸ਼ਾਹ ਦੀ ਹੀਰ ਪੜੀ ਜਾਂਦੀ ਹੈ ਕੋਈ ਬੰਦਾ ਕਿਸੇ ਤੋਂ ਸੁਣੀ ਉਹ ਹੀਰ ਕੋਈ ਪੜਦਾ ਹੋਇਆ ਕੋਈ ਉੱਥੇ ਪਿਛਾ ਜਾਂ ਇੱਥੇ ਆ ਇੱਥੇ ਉਹ ਸਾਡਾ ਵਿਰਾਜ ਦਾ ਬਹੁਤ ਹੋ ਗਿਆ ਉਹ ਸੁਣਦਾ ਰਿਹਾ ਕਿਤਾਬ ਸੁਣਦਾ ਰਿਹਾ ਮੋੜਾਂ ਕੋਲ ਕਿਸ ਤਰ੍ਹਾਂ ਦੀ ਹੁੰਦੀਆਂ ਜੇ ਕਰ ਪਈਆਂ ਉਹ ਹੀਰ ਹੀ ਸੁਣਦਾ ਉਹ ਮੇਰਾ ਤਾਇਆ ਜਿਹੜਾ ਨਾ ਜੀ
ਉਹ ਹੀਰ ਦਾ ਬੜਾ ਸ਼ੌਕੀਨ ਆ, ਉਹਨੂੰ ਸਮਝ ਹੀ ਬੜੀ ਆਉਂਦਾ। ਮੈਂ ਹੁਣ ਪੰਜਾਬੀ ਹੋਣ ਦੇ ਬਾਵਜੂਦ ਮੈਨੂੰ ਉਸਨੂੰ ਸਮਝ ਨਹੀਂ ਆਉਂਦੀ। ਉਹਦੇ ਕੋਲ ਬਕਾਇਦਾ ਕਿਤਾਬ ਆ ਇੱਕ ਹੀਰ ਦੀ, ਉਹ ਲਿਖੀ। ਫਿਰ ਉਹਨੇ ਆਪ ਨਾ ਉਹ ਤੋਂ ਕਬੂਲੇ ਵਾਲੀ ਸਾਈਡ ਤੋਂ ਉਹ ਪੂਰੀ ਮਤਲਬ ਕਿਸ਼ਤਾਂ ਜਿਹੜੇ ਆਡੀਓ ਕਿਸ਼ਤਾਂ ਪੂਰੀ ਕਿਤਾਬ ਦੀਆਂ ਉਹਨੇ ਮੰਗਵਾਈਆਂ, ਔਰ ਮਤਲਬ ਟੇਪ ਦਾ ਉਹਨੇ ਅਰੇਂਜ ਕਰਕੇ ਜਿਸ ਮਤਲਬ ਮੂਡ ਹੁੰਦਾ ਕੋਈ ਨਹੀਂ ਟੇਪਾਂ ਤੋਂ ਹਟ ਕੇ ਵੀ ਸ਼ਫੀਕ ਸਾਹਿਬ, ਮੈਨੂੰ ਯਾਦ ਹੈ ਵੀ ਮੇਰਾ ਮਾਮਾ ਜਿਹੜਾ ਇਲਿਆਸ ਹੋਰਾਂ ਦਾ ਅੱਬਾ, ਹਾਂਜੀ ਉਹ ਮੇਰੀ ਹਯਾਤੀ ਤੱਕ ਮੈਨੂੰ ਪਤਾ ਹੈ ਬਚਪਨ ਦੇ ਵਿੱਚ ਡੇਰੇ ਦੇ ਵਿੱਚ ਉਹ ਹੀਰ ਪੜ੍ਹਦਾ ਹੁੰਦਾ, ਕਿਤਾਬ ਜਿਹੜੀ ਹੀਰ ਦੀ, ਔਰ ਉਹ ਅਨਪੜ੍ਹ ਬੰਦਾ ਲੇਕਿਨ ਉਹ ਹੀਰ ਵਾਰਿਸ ਸ਼ਾਹ ਪੂਰੀ ਪੜ੍ਹਦਾ। ਮੇਰੇ ਤਾਇਆ ਜੀ ਕੋਲ ਇੱਕ ਬੰਦਾ ਆਇਆ, ਤਾਇਆ ਜੀ ਕੋਲ ਇੱਕ ਬੰਦਾ ਆਇਆ ਕਬੂਲੇ ਸ਼ਹਿਰ ਦਾ, ਵੱਡੀ ਉਮਰ ਦਾ ਬੰਦਾ ਹਾਂ, ਮਤਲਬ ਮੇਰੇ ਤਾਇਆ ਨਾਲ ਵੱਡੀ ਉਮਰ ਦਾ ਬੰਦਾ। ਉਹ ਉੱਥੋਂ ਦੇ ਕਿਸੇ ਨੇ ਦੱਸਿਆ ਵੀ ਮੇਰੇ ਮੁਹੰਮਦ ਹਸਨ ਨੂੰ ਬੜਾ ਸ਼ੌਕ ਹੈ ਸੁਣਨ ਦਾ, ਉਹ ਪੜ੍ਹਦਾ ਹੁੰਦਾ ਹੈ। ਉਹ ਫਿਰ ਇੱਕ ਦਿਨ ਰਾਤ ਨੂੰ ਕਿ ਮੇਰੇ ਸਮਾਜ ਦੇ ਵਿੱਚ ਮੇਰੇ ਤਾਇਆ ਜੀ ਦੇ ਕੋਲ ਉਹ ਬੰਦਾ ਆਇਆ, ਉਹ ਰਾਤ ਨੂੰ ਉਹਨੂੰ ਸੁਣਾ ਰਿਹਾ, ਬੜੀ ਮਹਿਫਿਲ ਲੱਗੀ ਦੀ ਸਾਡੇ ਸਾਰੇ ਨੇ ਉਹ ਸੁਣਾਈ, ਉਹ ਬੜਾ ਮਜ਼ਾ ਆਉਂਦਾ। ਇੱਕ ਤਰ੍ਹਾਂ ਦੀ ਉਹ ਸਮਝ ਨਹੀਂ ਆਉਂਦੀ ਉਹ ਅੱਛਾ ਇਹ ਸ਼ਾਇਦ ਤੁਹਾਡੇ ਨਾਲੇ ਵਿੱਚ ਨਾ ਹੋਵੇ, ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਸੂਫੀ ਸ਼ਾਇਰਾਂ ਨੇ ਜਿਤਨਾ ਆਪਣਾ ਕਲਾਮ ਲਿਖਾ ਹੈ ਨਾ, ਇਹਨਾਂ ਦੇ ਤਰਜ਼, ਇਹਨਾਂ ਦਾ ਰਾਗ, ਇਹਨਾਂ ਦੀ ਹਰ ਚੀਜ਼ ਉਹਨਾਂ ਨੇ ਆਪ ਦੇ ਕੇ ਗਏ। ਹੀਰ ਦੀ ਵਾਰਿਸ ਸ਼ਾਹ ਸਾਹਿਬ ਨੇ ਜਿਸ ਤਰਜ਼ ਦੇ ਵਿੱਚ ਅੱਜ ਹੀਰ ਪੜ੍ਹੀ ਜਾ ਰਹੀ ਹੈ, ਇਹ ਪੂਰਾ ਵਾਰਿਸ ਸ਼ਾਹ ਸਾਹਿਬ ਗਾ ਕੇ ਸੁਣਾ ਕੇ ਲੋਕਾਂ ਨੂੰ ਗਾਇਆ। ਇਸ ਤਰੀਕੇ ਦੇ ਨਾਲ ਹਜ਼ਰਤ ਸੁਲਤਾਨ ਬਾਹੂ ਦਾ ਕਲਾਮ ਜਿਹੜਾ ਹੈ, ਉਹ ਹਜ਼ਰਤ ਸੁਲਤਾਨ ਬਾਹੂ ਨੇ ਖੁਦ ਦੱਸਿਆ ਵੀ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਗਾਉਣਾ ਹੈ। ਫਿਰ ਇਸੇ ਤਰ੍ਹਾਂ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੈ, ਉਹਨਾਂ ਦਾ ਆਪ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਗਾ ਕੇ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਗਾਣਾ ਹੈ। ਇਹ ਸੂਫੀ ਜਿਹੜੇ ਸਨ ਨਾ, ਉਹ ਮਿਊਜ਼ਿਕ ਦੇ ਨਾਲ ਵੀ ਬਹੁਤ ਅੱਗੇ ਸੀ। ਔਰ ਇੱਕ ਹੋਰ ਚੀਜ਼ ਦੱਸਦੇ ਜਾਈਏ, ਇਸੇ ਬਹਾਨੇ ਸਾਨੂੰ ਇੱਕ ਦੱਸਣ ਦਾ ਬਹਾਨਾ ਹੈ ਕਿ ਇਸ ਹਿੰਦੁਸਤਾਨ ਦੇ ਵਿੱਚ ਦੋ ਤਰ੍ਹਾਂ ਦਾ ਮਿਊਜ਼ਿਕ ਦੇ ਘਰਾਣੇ ਹਨ। ਇੱਕ ਤੇ ਹੋ ਗਿਆ ਅਮੀਰ ਖਸਰੂ, ਹਜ਼ਰਤ ਅਮੀਰ ਖਸਰੂ ਵਾਲਾ, ਉਹਨਾਂ ਨੇ ਮਿਊਜ਼ਿਕ ਨੂੰ ਬੜਾ ਪ੍ਰਮੋਟ ਕੀਤਾ। ਔਰ ਦੂਸਰਾ ਤੁਹਾਨੂੰ ਸੁਣ ਕੇ ਸ਼ਫੀਕ ਸਾਹਿਬ ਹੈਰਾਨੀ ਹੋਏਗੀ ਕਿ ਦੂਸਰਾ ਜਿਹੜਾ ਮਿਊਜ਼ਿਕ ਇੱਥੇ ਪ੍ਰਮੋਟ ਹੁੰਦਾ ਹੈ, ਉਹ ਬੁੱਲੇ ਸ਼ਾਹ ਦੀ ਵਜ੍ਹਾ ਤੋਂ ਪ੍ਰਮੋਟ ਹੁੰਦਾ ਹੈ। ਬੁੱਲੇ ਸ਼ਾਹ ਨੂੰ ਇਸ ਹੱਦ ਤੱਕ ਮਿਊਜ਼ਿਕ ਦਾ ਪਤਾ ਹੈ ਕਿ ਅੱਜ ਜਿਤਨੇ ਆਪਣੇ ਕਸੂਰ ਦੇ ਵਿੱਚ ਜਿਤਨੇ ਇਸ ਟਾਈਮ ਮਿਊਜ਼ਿਕ ਦੇ ਸਾਰੇ ਘਰਾਣੇ ਕਸੂਰ ਦੇ ਵਿੱਚ ਨਿਕਲੇ ਨਾ, ਕਲਾਸੀਕਲ ਮਿਊਜ਼ਿਕ ਦੇ, ਇਹ ਕਲਾਸੀਕਲ ਮਿਊਜ਼ਿਕ ਜਿਹੜਾ ਸਾਰਾ ਇਹਨਾਂ ਤੋਂ ਸਿੱਖਿਆ ਜਾਂਦਾ ਹੈ, ਉਹ ਬਾਬਾ ਬੁੱਲੇ ਸ਼ਾਹ ਸਾਰਾ ਕੁਝ ਦੇਖੇਗਾ। ਸੋ ਇਹ ਸੂਫੀ ਜਿਹੜੇ ਸਨ, ਇਹ ਮਿਊਜ਼ਿਕ ਨੂੰ ਵੀ ਬਹੁਤ ਸਮਝਦੇ ਸੀ। ਉਹਦੀ ਵਜ੍ਹਾ ਐਸੀ ਨਾ ਕਿ ਖਿੱਤਾ ਮਿਊਜ਼ਿਕ ਨਾਲ ਜੁੜਾ ਹੋਇਆ ਸੀ, ਔਰ ਉਹਨਾਂ ਨੇ ਲੋਕਾਂ ਦਾ ਹੋ ਕੇ ਆਪਣੀ ਗੱਲ ਸੁਣੀ। ਪਰ ਮਜ਼ੇ ਦੀ ਗੱਲ ਹੈ ਕਿ ਉਹਨਾਂ ਨੇ ਕਿਧਰੋਂ ਟ੍ਰੇਨਿੰਗ ਨਹੀਂ ਲਈ, ਉਹਨਾਂ ਨੇ ਕਿਧਰੋਂ ਨੌਲੇਜ ਨਹੀਂ ਲਈ, ਉਹਨਾਂ ਦਾ ਮੁਸ਼ਾਹਦਾ ਹੁੰਦਾ ਹੈ ਨਾ। ਇਹ ਸਾਨੂੰ ਪਤਾ ਹੈ ਨਾ ਕਿ ਉਹ ਕਿਤੋਂ ਨਹੀਂ ਪੜ੍ਹੇ। ਹੁਣ ਬੁੱਲੇ ਸ਼ਾਹ ਸਾਹਿਬ ਦਾ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਬੁੱਲੇ ਸ਼ਾਹ ਸਾਹਿਬ ਸਾਰੀ ਜ਼ਿੰਦਗੀ ਕਿਤੇ ਰੁਕੇ ਹੀ ਨਹੀਂ। ਹਜ਼ਰਤ ਸੁਲਤਾਨ ਬਾਹੂ ਦੇ ਬਾਰੇ ਇਹ ਮਸ਼ਹੂਰ ਹੈ ਕਿ ਉਹਨਾਂ ਨੇ 22,000 ਕਿਲੋਮੀਟਰ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਰ ਕੀਤਾ। ਇਹ ਜਿਹੜੇ ਸੂਫੀ ਹਨ, ਇਹ ਰੁਕਦੇ ਨਹੀਂ, ਇਹ ਸਫ਼ਰ ਕਰਦੇ ਰਹਿੰਦੇ। ਇਹ ਮਹਿਲ ਮਨਾੜੀਆਂ ਬਣਾ ਕੇ ਨਾ ਤਾਂ ਉੱਥੇ ਸਕੂਨ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ। ਇਹ ਫਿਰ ਇਹਨਾਂ ਦਾ ਮੁਸ਼ਾਹਦਾ ਬਹੁਤ ਤੇਜ਼ ਹੁੰਦਾ, ਇਹ ਦੁਨੀਆ ਨੂੰ ਵੇਖਦੇ ਨੇ। ਉਸ ਤੋਂ ਬਾਅਦ ਫਿਰ ਇਹ ਦੁਨੀਆ ਦੇ ਅੰਦਰ ਜੋ ਬੁਰਾ ਹੋ ਰਹੀ ਹੈ ਉਹਨੂੰ ਰੱਜ ਕੇ ਇਹਨਾਂ ਨੇ ਕ੍ਰਿਟਿਸਾਈਜ਼ ਕਰਨਾ ਹੁੰਦਾ, ਔਰ ਜੋ ਅੱਛਾ ਹੋ ਸਕਦਾ ਹੈ ਉਹਦਾ ਰਸਤਾ ਦਿੰਦੇ ਨੇ ਕਿ ਇਹ ਰਸਤਾ ਹੈ, ਇਹ ਤੁਸੀਂ ਇਹਦੇ ਤੇ ਚੱਲ ਕੇ ਤੇ ਤੁਸੀਂ ਅੱਛਾ ਕਰ ਸਕਦੇ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਇਹ ਕੋਈ ਰਸਮੀ ਪ੍ਰੋਗਰਾਮ ਨਹੀਂ ਹੈ, ਇੱਕ ਗੈਰ ਰਸਮੀ ਜਿਵੇਂ ਬੈਠਕ ਟਾਈਪ ਹੁੰਦੀ ਹੈ, ਉਹਦੇ 'ਤੇ ਮੁਖਤਲਿਫ ਬਜ਼ੁਰਗਾਂ ਨਾਲ ਗੱਲਬਾਤ ਕਰਨੀ ਹੈ। ਔਰ ਇਸ ਗੱਲਬਾਤ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਜੋ ਸੱਚ ਸਾਨੂੰ ਇਹਨਾਂ ਕੋਲੋਂ ਲੱਭ ਸਕਦਾ ਹੈ, ਉਹ ਸਾਨੂੰ ਸ਼ਾਇਦ ਅੱਜ ਕਿਤਾਬਾਂ ਤੋਂ ਨਾ ਲੱਭੇ। ਕਿਉਂ? ਇਹਨਾਂ ਤੇ ਜੋ ਵਾਪਰੀ, ਇਹਨਾਂ ਦੇ ਵੱਡੇ ਭਾਈਆਂ ਤੇ ਵਾਪਰੀ ਜਾਂ ਬਾਪ ਤੇ ਵਾਪਰੀ, ਉਹਨਾਂ ਨੇ ਉਹ ਸਾਰਾ ਇਹਨਾਂ ਨੂੰ ਦੱਸਿਆ ਹੋਇਆ ਹੈ, ਔਰ ਇਹਨਾਂ ਨੇ ਆਪ ਵੀ ਉਹ ਸਾਰਾ ਕੁਝ ਵੇਖਿਆ ਹੋਇਆ ਹੈ। ਅੱਜ ਦੀ ਹਿਸਟਰੀ, ਅੱਜ ਦੀ ਤਾਰੀਖ ਅਸੀਂ ਬੜੀ ਬਦਲ ਕੇ ਰੱਖ ਦਿੱਤੀ ਹੈ। ਉਹਦੇ ਵਿੱਚ ਬਹੁਤ ਸਾਰੇ ਐਸੇ ਨਜ਼ਰੀਆਤ ਅਸੀਂ ਲੈ ਕੇ ਆਏ ਹਾਂ ਜਿਹਦੇ ਵਿੱਚ ਸਾਨੂੰ ਸਿਰਫ ਨਫ਼ਰਤ ਦਾ ਪੈਗਾਮ ਮਿਲਦਾ ਹੈ। ਠੀਕ ਹੈ, ਵਕਤੀ ਤੌਰ 'ਤੇ ਨਫ਼ਰਤ ਜ਼ਰੂਰਤ ਸੀ। ਜ਼ਰੂਰਤ ਦੇ ਤਹਿਤ ਗਲੀਜ਼ ਲੋਕ ਬਹੁਤ ਕੁਝ ਕਰਦੇ ਆਉਂਦੇ, ਔਰ ਮੈਂ ਗਲੀਜ਼ ਲਫ਼ਜ਼ ਕਹਿਣ 'ਤੇ ਮੈਂ ਮਾਫੀ ਚਾਹੁੰਦਾ ਹਾਂ, ਲੇਕਿਨ ਹਕੀਕਤ ਇਹ ਹੈ ਕਿ ਬਦਕਾਰ ਤੇ ਗਲੀਜ਼ ਲੋਕ ਉਹ ਇਨਸਾਨਾਂ ਦਾ ਖੂਨ ਵੀ ਕਰਾਉਂਦੇ ਨੇ, ਜਿਵੇਂ ਪਾਰਟੀਸ਼ਨ ਦੇ ਟਾਈਮ ਖੂਨ ਹੋਇਆ। ਲੇਕਿਨ ਉਸ ਖੂਨ ਦੇ ਪਿੱਛੇ ਦੀਆਂ ਕਹਾਣੀਆਂ ਮੈਂ ਕਿਸੇ ਹੋਰ ਵੀਡੀਓ 'ਚ ਫਰੋੜਾਂਗਾ। ਮੈਂ ਇਸ ਵੀਡੀਓ ਦੇ ਵਿੱਚ ਆਪਣਾ ਜ਼ਹਿਰ ਉਹ ਮੈਂ ਫੱਕਣਾ ਨਹੀਂ ਚਾਹੁੰਦਾ। ਇਸ ਲਈ ਮੈਂ ਇਤਨਾ ਹੀ ਕਹਾਂਗਾ ਕਿ ਜੋ ਸਾਡੇ ਇੱਥੇ ਕਤਲਾਮ ਹੁੰਦਾ ਹੈ, ਮੇਰੇ ਖਿਆਲ ਦੇ ਵਿੱਚ ਇਸ ਕਤਲਾਮ ਦੇ ਪਿੱਛੇ ਪਾਰਟੀਸ਼ਨ ਦਾ ਇੱਕ ਬਹੁਤ ਵੱਡਾ ਹੱਥ ਹੈ। ਪਾਰਟੀਸ਼ਨ ਨੇ ਬੰਦੇ ਨੂੰ ਮਾਰਨਾ ਹਰ ਬੰਦੇ ਨੂੰ ਸਿਖਾ ਦਿੱਤਾ। ਇਸ ਤੋਂ ਪਹਿਲੇ ਇਤਨੀ ਬੇਦਰਦੀ ਦੇ ਨਾਲ ਕਿਸੇ ਬੰਦੇ ਨੂੰ ਨਹੀਂ ਮਾਰਾ ਜਾਂਦਾ।
ਕਿਸੇ ਬੰਦੇ ਦੀ ਇੱਜ਼ਤ ਨਹੀਂ ਲੁੱਟੀ ਜਾਂਦੀ, ਕਿਸੇ ਬੰਦੇ ਦੇ ਮਾਲ ਤੇ ਇਸ ਹੱਦ ਤੱਕ ਕਬਜ਼ਾ, ਨਜਾਇਜ਼ ਕਬਜ਼ਾ ਉਹ ਨਹੀਂ ਜਮਾਇਆ ਜਾਂਦਾ। ਪਾਰਟੀਸ਼ਨ ਤੋਂ ਬਾਅਦ ਹੱਥ ਖੁੱਲ ਗਿਆ, ਉਹ ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਹਿੰਦੂ ਹੈ, ਇੱਕ ਤੋਂ ਨੇ ਦੂਸਰੇ ਨੂੰ ਮਾਰਨਾ, ਦੂਸਰੇ ਨੂੰ ਕਤਲ ਕਰਨਾ ਉਹ ਸਿੱਖ ਲਿਆ। ਤੀਸਰੇ ਨੰਬਰ ਤੇ ਇਹ ਹੈ ਕਿ ਉਸ ਨੇ ਇਹ ਵੀ ਸਿੱਖ ਲਿਆ ਕਿ ਕਿਸੇ ਦੇ ਮਾਲ ਤੇ ਮੈਂ ਕਿਸ ਤਰ੍ਹਾਂ ਕਬਜ਼ਾ ਕਰਨਾ। ਸੋ ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ 47 ਦੇ ਵਿੱਚ ਹੋਇਆ ਉਹ ਹੁਣ ਸਾਡੀ ਨਸਲ ਉਹਨੂੰ ਵਾਪਸ ਨਹੀਂ ਲਿਆ ਸਕਦੀ, ਲੇਕਿਨ ਇਹ ਹੈ ਕਿ ਪੂਰਾ ਸੱਚ ਜ਼ਰੂਰ ਨਿਤਾਰ ਕੇ ਦੱਸ ਸਕਦੀ ਹੈ। ਕੋਈ ਤੁਹਾਡੇ ਨਜ਼ਦੀਕ ਵੀ ਕੋਈ ਐਸਾ ਕਿਰਦਾਰ ਹੈ ਜਿਨ੍ਹਾਂ ਨਾਲ ਗੱਲਬਾਤ ਹੋ ਸਕਦੀ ਹੈ, ਜਾਂ ਇੰਡੀਅਨ ਪੰਜਾਬ ਦੇ ਵਿੱਚ ਉੱਥੇ ਬੈਠੇ ਉਹ ਕੁਝ ਪੁੱਛਣਾ ਚਾਹੁੰਦੇ ਹਨ, ਪਾਕਿਸਤਾਨੀ ਪੰਜਾਬ ਦੇ ਵਿੱਚ ਕੁਝ ਜਾਣਨਾ ਚਾਹੁੰਦੇ ਹਨ, ਸਾਡਾ ਚੈਨਲ ਹਾਜ਼ਰ ਹੈ, ਅਸੀਂ ਹਾਜ਼ਰ ਹਾਂ। ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣਗੀਆਂ ਔਰ ਇਹ ਚਾਨਣਾ, ਇਹ ਸਾਡੀ ਕੋਸ਼ਿਸ਼ ਹੈ ਕਿ ਇਹ ਹੁੰਦਾ ਰਹੇ, ਉਹ ਚਾਨਣਾ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਤੇ ਜੋ ਵਾਪਰਿਆ ਹੈ ਉਹ ਦੱਸ ਸਕਦੇ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ। ਅੱਲਾ ਬਲੀ।